ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਅਪਡੇਟ ਫਾਰਮਿੰਗ ਬਾਰੇ। ਫਾਰਮਿੰਗ ਦੇ ਨਾਲ ਜੁੜੇ ਕਾਫੀ ਮਸਲੇ ਨੇ ਜਿਨ੍ਹਾਂ ਦੇ ਉੱਤੇ ਨਜ਼ਰ ਵੀ ਰਹਿੰਦੀ ਹੈ ਤੇ ਜਿਨ੍ਹਾਂ ਦੀਆਂ ਅਪਡੇਟਸ ਤੁਹਾਡੇ ਨਾਲ ਇਸ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝੀਆਂ ਕਰਦੇ ਹਾਂ। ਪਿਛਲੇ ਦਿਨੀ ਈਸਟਰਨ ਟੂਲੀ ਮਾਮਲੇ ਦੇ ਵਿੱਚ ਵੀ ਕਾਫੀ ਚਰਚਾ ਸੁਣਨ ਨੂੰ ਮਿਲੀ ਸੀ ਤੇ ਇਸ ਮਾਮਲੇ ਦੇ ਉੱਤੇ ਕੀ ਬਣਿਆ। ਬੋਰਡ ਮੀਟਿੰਗ ਸੀ, ਕਿਸਾਨਾਂ ਦੀ ਬੋਰਡ ਦੇ ਨਾਲ ਮੀਟਿੰਗ ਸੀਗੀ। ਇਹਦੇ ਨਾਲ ਮੰਡੇਰਾ ਕੇਸ ਦੀ ਜਿਹੜੀ ਅਪਡੇਟ ਆ ਉਹ ਵੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ। ਕਿਸਾਨੀ ਦੇ ਨਾਲ ਹੋਰ ਜੁੜੀਆਂ ਗੱਲਾਂ ਬਾਤਾਂ ਤੇ ਅਹਿਮ ਮਸਲਿਆਂ ਤੇ ਜਾਣਕਾਰੀ ਸਾਂਝੀ ਕਰਾਂਗੇ। ਮੀਂਹ ਦੇ ਨਾਲ ਕਿਸਾਨੀ ਨੂੰ ਕਿੰਨੀ ਕੁ ਰਾਹਤ ਮਿਲੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੀਂਹ ਕਿੰਨਾ ਕੁ ਫਾਇਦੇਮੰਦ ਹੋਊਗਾ, ਇਸ ਬਾਬਤ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰੀਆਂ ਜਾਣਕਾਰੀਆਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਟੂਡੀਓ ਦੇ ਵਿੱਚ ਅਰਸ਼ਦੀਪ ਸਿੰਘ, ਪੰਜਾਬੀ ਅਮਰੀਕਨ ਗਲੋਬਲ ਗਰੁੱਪ ਵੱਲੋਂ, ਤੇ ਉਹਨਾਂ ਦਾ ਸਵਾਗਤ ਹੈ। ਪਹਿਲਾਂ ਫਿਰ ਕਰਦੇ ਹਾਂ ਇਹਨਾਂ ਮਸਲਿਆਂ ਨੂੰ ਲੈ ਕੇ ਚਰਚਾ। ਅਰਸ਼ਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਰਸ਼ਦੀਪ ਸਿੰਘ ਜੀ, ਸ਼ੁਰੂਆਤ ਕਰੀਏ ਈਸਟਰਨ ਟੂਲੀ ਮਸਲੇ ਤੋਂ। ਇਸ ਮਾਮਲੇ ਦਾ ਕੀ ਬਣਿਆ, ਕਿਉਂਕਿ ਪਿਛਲੇ ਦਿਨੀ ਬੋਰਡ ਦੇ ਨਾਲ ਕਿਸਾਨਾਂ ਦੀ ਮੀਟਿੰਗ ਵੀ ਸੀਗੀ। ਹਾਂਜੀ, ਜਿਹੜਾ ਆਪਣਾ ਕਾਫੀ ਭਾਈਚਾਰਾ, ਆਪਣਾ ਪੰਜਾਬੀ ਭਾਈਚਾਰਾ ਈਸਟਰਨ ਟੂਲੀ ਡਿਸਟ੍ਰਿਕਟ 'ਚ ਆਉਂਦਾ, ਜਿਹੜੀ ਟਲਹਰੀ ਦੇ ਬੇਸਿਕਲੀ ਕਾਊਂਟੀ 'ਚ ਆਉਂਦੇ ਜ਼ਿਆਦਾ ਪਟਰੋਲ ਵਾਲਾ ਏਰੀਆ ਜੀ। ਤੇ ਉੱਥੇ ਵੀ ਜਿਵੇਂ ਅੱਜ ਤੋਂ 8 ਕੁ ਮਹੀਨੇ ਪਹਿਲਾਂ ਮੰਡੇਰੇ ਦੇ ਵਿੱਚ ਪੈਨਲਟੀਜ਼ ਤੇ ਫੀਸ ਲਾਈ ਗਈ ਸੀਗੀ, ਜਿਹੜੀ ਗਰਾਊਂਡ ਵਾਟਰ ਪੰਪਿੰਗ ਤੇ, ਉਹਨਾਂ ਦੇ ਵੀ ਉਹ ਇੰਪਲੀਮੈਂਟੇਸ਼ਨ 'ਚ ਆ ਗਏ, ਉਹ ਆਏ ਨੇ ਹਨਾ। ਤੇ ਉਹਨਾਂ ਨੇ ਉਹਦੇ ਲਈ ਸਾਰਿਆਂ ਨੂੰ ਬਿੱਲ ਭੇਜੇ ਸੀਗੇ ਫਾਰਮਰਾਂ ਨੂੰ, ਠੀਕ ਹੈ ਹਨਾ। ਤੇ ਕੁਛ ਕੁ ਨੂੰ ਲੀਨ ਵੀ ਭੇਜੀ ਸੀਗੀ, ਜਿਨ੍ਹਾਂ ਨੇ ਪਿਛਲੇ ਲਾਤੀ ਸੀ, ਜਿਨ੍ਹਾਂ ਨੇ ਪਿਛਲੇ 1 ਜਾਂ 2 ਸਾਲ ਦੇ ਨਹੀਂ, ਜਾਂ ਵਾਟਰ ਯੂਜ਼ੇਜ ਜ਼ਿਆਦਾ ਸੀਗੀ। ਹਾਂਜੀ। ਤੇ ਉਹਦੇ ਬਾਬਤ ਫਿਰ ਇਕੱਠੇ ਹੋ ਕੇ ਮੀਟਿੰਗ ਹੋਈ ਸੀਗੀ ਤੇ ਉੱਥੇ ਦੇ ਜਿਹੜੇ ਕਿਸਾਨਾਂ ਨੇ ਫਿਰ ਬੋਰਡ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਜਿਹੜਾ GSA ਆ, ਈਸਟਰਨ ਟੂਲੀ ਡਿਸਟ੍ਰਿਕਟ ਦੇ ਬੋਰਡ ਮੈਂਬਰ ਨੇ, ਉਹ 'ਚ 1-2 ਬੋਰਡ ਮੈਂਬਰ ਤੇ ਕੁਛ ਇੰਜੀਨੀਅਰ ਜਾਂ ਜਿਹੜੇ ਉਹਨਾਂ ਦੇ ਪਲੈਨਰ ਸੀਗੇ, ਉਹਨਾਂ ਨਾਲ ਮੀਟਿੰਗ ਹੋਈ ਸੀਗੀ ਸੈੱਟ। ਅੱਛਾ। ਤੇ ਉਸ ਮੀਟਿੰਗ ਦੇ ਵਿੱਚ ਫਿਰ ਆਪਣਾ ਪੰਜਾਬੀ ਭਾਈਚਾਰਾ ਕਾਫੀ ਗਿਣਤੀ 'ਚ ਪਹੁੰਚਿਆ ਸੀ। ਤੇ 2 ਕੁ ਹਫ਼ਤੇ ਦੀ ਪਹਿਲਾਂ ਦੀ ਇਹ ਗੱਲ ਹੈ ਜੀ। ਤੇ ਉਦੋਂ ਫਿਰ 1-2 ਮੀਟਿੰਗਾਂ ਉਹਨਾਂ ਨਾਲ ਹੋ ਚੁੱਕੀਆਂ ਨੇ। ਇੱਕ ਥੋੜ੍ਹੀ ਜਿਹੀ ਅਫੀਸ਼ੀਅਲ ਹੋਈ ਹੈ, ਇੱਕ ਥੋੜ੍ਹੀ ਜਿਹੀ ਜਿਹੜੀ ਅਨਅਫੀਸ਼ੀਅਲ ਸੀਗੀ ਪਹਿਲਾਂ। ਠੀਕ ਹੈ। ਤੇ ਉਦਣ ਬਸ ਫਿਰ ਉਹੀ ਗੱਲਾਂ ਹੋ ਗਈਆਂ ਨੇ ਵੀ ਜਿਹੜੀਆਂ ਉਹ ਕਹਿੰਦੇ ਨੇ ਵੀ ਅਸੀਂ ਉਹਨਾਂ ਦਾ ਜਿਹੜਾ ਸਟ੍ਰਿਕਟ ਆ, ਜ਼ਿਆਦਾ ਹੀ ਸਟ੍ਰਿਕਟ ਨੇ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ, ਤੇ ਜਿਹੜਾ ਉਹਨਾਂ ਨੇ ਸਿਸਟਮ ਵੀ ਬਣਾਇਆ ਬਹੁਤ ਕੰਪਲੀਕੇਟਡ ਆ ਮੰਡੇਰੇ ਦੇ ਕੰਪੈਰੇਟਿਵ। ਠੀਕ ਹੈ। ਮੰਡੇਰੇ 'ਚ ਜਿਵੇਂ ਉਹਨਾਂ ਨੇ ਸਿੱਧਾ ਹੀ ਸੀਗਾ ਵੀ ਤੁਸੀਂ ਜੇ MID ਚਾਹੁੰਦੇ ਆ ਤਾਂ ਹਨਾ, ਇੱਧਰਲੇ ਬੇਸਿਨ 'ਚ ਆਉਂਦੇ ਆ ਤਾਂ ਤੁਹਾਨੂੰ 26 ਇੰਚ 28 ਇੰਚ ਪਾਣੀ ਕੱਢ ਸਕਦੇ ਹੋ ਤੁਸੀਂ, ਹਨਾ। ਠੀਕ ਹੈ। ਤੇ ਉਦੋਂ ਬਾਅਦ 'ਚ ਉਹਦੇ ਲਈ ਉਹਨਾਂ ਨੇ $274 ਲਾਏ ਸੀਗੇ, 246 + 25 ਐਡਮਿਨਿਸਟ੍ਰੇਸ਼ਨ ਫੀਸ ਸੀਗੀ। ਹਾਂਜੀ। ਤੇ ਫਿਰ ਜਿਹੜਾ ਉਦੋਂ ਉੱਪਰ ਉਹਨਾਂ ਨੇ ਪਹਿਲਾਂ $500 ਪੈਨਲਟੀ ਲਾਈ ਸੀਗੀ 1 ਏਕੜ ਫੁੱਟ ਦੀ। ਫਿਰ ਚਲੋ ਜਦੋਂ ਰੌਲਾ ਪਿਆ ਫਿਰ ਉਹਨਾਂ ਨੇ 100 ਕਰ ਦਿੱਤੀ ਸੀ, ਹਨਾ। ਤੇ ਫਿਰ ਚਲੋ ਕੋਰਟ ਗਏ ਜਿਵੇਂ ਵੀ ਸੀਗਾ। ਤੇ ਉਹੀ ਇਹਨਾਂ ਦਾ ਹੋਰ ਵੀ ਕੰਪਲੀਕੇਟਡ ਸਿਸਟਮ। ਇਹਨਾਂ ਨੇ 28 ਇੰਚ ਦੀ ਜਗ੍ਹਾ 12 ਇੰਚ ਹੀ ਪਾਣੀ ਦੇ ਰਹੇ ਆ ਇਹ। ਅੱਛਾ, 16 ਘੱਟ ਹੈ। ਹਾਂ, ਤੇ 12 ਇੰਚ ਨਾਲ ਤਾਂ ਕੋਈ ਵੀ ਖੇਤੀ ਨਹੀਂ ਹੋਣੀ ਜੀ ਉੱਥੇ, ਨਹੀਂ ਹੋਣੀ ਜੀ। ਤੇ ਬਾਕੀ ਉਹ ਕਹਿੰਦੇ ਵੀ ਟ੍ਰਾਂਜੀਸ਼ਨਲ ਕਿਹੜੀ ਖੇਤੀ ਦੀ ਕਿਸਾਨੀ ਉੱਥੇ ਜੁੜੀ ਹੋਈ ਹੈ ਜ਼ਿਆਦਾ? ਇੱਧਰਲੇ ਪਾਸੇ ਵੀ ਉਹੀ ਆਪਣੇ ਰੇਜ਼ਨ, ਪਿਸਤਾਸ਼ੀਓ, ਆਲਮੰਡਸ ਤੇ ਸਿਟਰਸ ਲੱਗਿਆ ਹੈ। ਠੀਕ ਹੈ। ਇੱਧਰ ਦੀ ਖੇਤੀ ਇੱਥੇ ਜ਼ਿਆਦਾ ਹੁੰਦੀ ਹੈ। ਤੇ ਵਾਈਟ ਲੈਂਡ ਨੂੰ ਇੱਥੇ ਟਾਰਗੇਟ ਕੀਤਾ ਗਿਆ। ਦੇਖੋ ਇਹ ਬੜਾ ਹਨਾ, ਚਾਹੇ ਕਹਿ ਲਓ ਵੀ ਪਾਲਿਸੀ ਹੈ, ਜਿਵੇਂ ਵੀ ਫਾਰਮਰਾਂ ਦੇ ਅਗੇਂਸਟ ਖੜਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਤੇ ਵਾਈਟ ਲੈਂਡ ਵਾਲਿਆਂ ਨੂੰ ਜ਼ਿਆਦਾ ਕੀਤਾ ਟਾਰਗੇਟ ਐਤਕੀ। ਤੇ ਉਹਦੇ ਨਾਲ ਫਿਰ ਜਿਹੜੇ ਹੁਣ ਕੁਛ ਕੁ ਫਾਰਮਰ ਤਾਂ ਜਾ ਨਹੀਂ ਰਹੇ, ਉਹ ਕਹਿੰਦੇ ਠੀਕ ਆ ਵੀ ਸਾਨੂੰ ਹਜੇ ਲੱਗੀਆਂ ਨਹੀਂ, ਹਨਾ। ਠੀਕ ਹੈ। ਤੇ ਪਰ ਪੈਨਲਟੀਆਂ ਸਾਰਿਆਂ ਨੂੰ ਲੱਗਣੀ, ਇਹ ਆਪਾਂ ਨੂੰ ਪਤਾ ਹੀ। ਕੋਈ ਆਈਡੀਆ ਹੈ ਕਿੰਨਾ ਕੁ ਗਿਣਤੀ ਦੇ ਵਿੱਚ ਜਾਂ ਕਿੰਨਾ ਕੁ ਰਕਬਾ ਇਹਦੇ ਨਾਲ ਪ੍ਰਭਾਵਿਤ ਹੋਊਗਾ? ਜਾਂ ਉਹ ਈਸਟਰਨ ਟੂਲੀ ਦੀ ਜੇ ਵੈਬਸਾਈਟ ਤੇ ਜਾ ਕੇ ਦੇਖਿਆ ਜਾਵੇ ਤਾਂ ਮੈਨੂੰ ਕਰੀਬਨ, ਮੇਰਾ ਨੰਬਰ ਥੋੜੇ ਜਿਹੇ ਪਰੇ ਹੋ ਸਕਦੇ ਆ, ਪਰ ਉਹਨਾਂ ਕੋਲ 1,60,000 ਏਕੜ ਦੀ ਹੈਗੀ ਆ ਖੇਤੀ ਉੱਥੇ। ਠੀਕ ਹੈ। ਜਿਹਦੇ ਚੋਂ 75,000 ਏਕੜ ਨੂੰ ਪਾਣੀ ਨਹੀਂ ਜਾ ਰਿਹਾ, ਜਿਹਨੂੰ ਵਾਈਟ ਜ਼ੋਨ ਕਹਿੰਦੇ ਆ। ਲਗਭਗ 50% ਹੀ ਆ, 45-50% ਏਰੀਆ ਹੈਗਾ ਉੱਥੇ। ਜੀ। ਹਨਾ, ਜਿਹਨੂੰ ਪਾਣੀ ਜਿਹਨੇ ਇਫੈਕਟ ਹੋਣਾ। ਤੇ ਉਹਨਾਂ ਦੇ ਤੇ ਹੁਣ ਉਹਨਾਂ ਨੇ ਹੁਣ ਤਾਂ ਚਲੋ ਉਹਨਾਂ ਨੂੰ ਕ੍ਰੈਡਿਟ ਵਗੈਰਾ ਦੇਤੇ 2 ਸਾਲ ਪੁਰਾਣੇ ਦੇ ਵੀ ਪਾਣੀ ਦੇ। ਤੇ ਟ੍ਰਾਂਜੀਸ਼ਨਲ ਵਾਟਰ ਉਹ ਕਹਿੰਦੇ ਜਿੰਨਾ 12 ਇੰਚ ਪਲੱਸ ਜਿੰਨਾ ਮੀਂਹ ਪਊਗਾ ਉਹਨਾਂ ਤੁਹਾਨੂੰ ਪਾਣੀ ਦੇਵਾਂਗੇ ਬਸ। ਠੀਕ ਹੈ। ਠੀਕ ਹੈ ਜੀ। ਤੇ
ਉਹਦੇ ਨਾਲ ਤਾਂ ਫਿਰ ਜੇ ਹੁਣ 12 ਜੇ ਐਤਕੀ ਤਾਂ ਚਲੋ ਮੀਂਹ ਪੈ ਜੇ, ਐਤਕੀ ਹੁਣ ਇੰਨਾ ਮੀਂਹ ਪਿਆ, ਐਤਕੀ ਉਸ ਏਰੀਏ 'ਚ ਮੈਨੂੰ ਲੱਗਦਾ ਵੀ 13 ਕੁ ਇੰਚ ਮੀਂਹ ਪੈ ਚੁੱਕਿਆ ਸੋ ਫਾਰ, ਜੇ ਠੀਕ ਇਸ ਹੈ। ਇਰੀਗੇਸ਼ਨ ਸੀਜ਼ਨ ਦੀ ਗੱਲ ਕਰੀਏ ਆਪਾਂ। ਪਰ ਰਿਚਾਰਜਿੰਗ ਵਾਲੇ ਮਸਲੇ 'ਚ ਤਾਂ ਇੰਨਾ ਰਿਚਾਰਜ ਵੀ ਨਹੀਂ ਹੁੰਦਾ। ਨਹੀਂ, ਰਿਚਾਰਜ ਤਾਂ ਹੁਣ ਦੇਖੋ 95% ਪਾਣੀ ਤਾਂ ਰੁੜ ਗਿਆ ਨਾ ਰੁੜ ਡੈਲਟਾ 'ਚ। ਗਿਆ, ਹਾਂਜੀ। 5% ਥੱਲੇ ਗਿਆ ਤੇ 95% ਇਹ ਤਾਂ ਚਲੋ ਹੁਣ ਆਪਦੇ DWR ਦੇ ਆંકੜੇ ਨੇ, ਆਪਾਂ ਡਿਨਾਈ ਨਹੀਂ ਕਰ ਸਕਦੇ। ਤੇ ਉਹ ਹੁਣ ਰੀਚਾਰਜ ਹੋਇਆ ਨਹੀਂ ਤੇ ਉਹਨਾਂ ਨੂੰ ਬੇਸਿਕਲੀ ਉਹ ਸਾਰਾ ਪਾਣੀ ਚਲਿਆ ਗਿਆ ਉੱਥੇ, ਤੇ ਹੁਣ ਉਹਨਾਂ ਨੂੰ ਪੈਨਲਟੀਆਂ ਲਾ ਰਹੇ ਨੇ ਤੇ $284 ਉਹਨਾਂ ਨੇ ਕਿਹਾ, ਤੇ ਪਲੱਸ ਫਿਰ $500 ਪੈਨਲਟੀ ਹੈ ਜੇ ਤੁਸੀਂ ਜ਼ਿਆਦਾ ਓਵਰ ਯੂਜ਼ ਕਰਦੇ ਆ, ਜਿਹੜੀ ਉਹਨਾਂ ਦੀ ਸੈਟ ਲਿਮਿਟਸ ਨੇ। ਅੱਛਾ। ਤੇ ਉਹ ਇਹੀ ਨਹੀਂ ਹੈਗਾ ਵੀ ਇਹ 500 ਪਰ ਏਕੜ ਹੈਕਟੇਅਰ 500 ਏਕੜ ਪਰ ਏਕੜ ਪਰ ਏਕੜ, ਹਾਂਜੀ। ਠੀਕ ਹੈ। ਤੇ ਜੇ ਹੁਣ ਉਦੋਂ ਉੱਪਰ ਜਾਂਦੇ ਆ ਤਾਂ ਫਿਰ ਨਾਲੇ ਤਾਂ ਉਹ ਪੈਨਲਟੀ ਲਾਉਂਦੇ ਆ, ਨਾਲੇ ਤੁਹਾਨੂੰ ਅਗਲੇ ਸਾਲ ਪਾਣੀ ਬੰਦ ਕਰ ਦੇਗਾ। ਅੱਛਾ। ਸੋ ਬੇਸਿਕਲੀ ਅਗਲੇ ਸਾਲ ਫਿਰ ਤੁਹਾਨੂੰ ਪਾਣੀ ਨਹੀਂ ਮਿਲਣਾ। ਜੀ। ਸੋ ਇਸ ਚੱਕਰ 'ਚ ਉੱਥੇ ਹੁਣ ਬੜਾ ਹੀ ਕੰਮ ਉਹ ਹੋਇਆ ਟੈਂਸ ਹੋਇਆ ਸਾਰਾ, ਹਨਾ। ਤੇ ਕੋਈ ਛੋਟਾ ਰਕਬਾ ਵੀ ਹੈ ਨੀਗਾ, 70-80 ਹਜ਼ਾਰ ਏਕੜ ਜੇ ਆਪਾਂ ਲਾਈਏ 80 ਹਜ਼ਾਰ ਏਕੜ ਨੂੰ ਵੀ। ਤੇ ਉਦਣ ਵੀ ਮੀਟਿੰਗ 'ਚ ਵੀ ਇਹੀ ਗੱਲਾਂ ਪੁੱਛੀਆਂ ਗਈਆਂ ਸੀਗੀਆਂ ਬੋਰਡ ਮੈਂਬਰਸ ਨੂੰ, ਬਈ ਫਿਰ ਅਸੀਂ ਖੇਤੀ ਕਿਵੇਂ ਕਰਾਂਗੇ, ਹਨਾ। ਤੇ ਉਹ ਓਪਨਲੀ ਐਡਮਿਟ ਕਰ ਰਹੇ ਆ, ਉਹ ਕਹਿੰਦੇ ਵੀ ਖੇਤੀ ਦਾ ਪੋਸੀਬਲ ਹੀ ਨਹੀਂ ਹੈ ਇੰਨੇ ਪਾਣੀ। ਫਿਰ ਜਾਈਏ ਕਿੱਥੇ, ਹਨਾ। ਤੇ ਲੀਗਲ ਔਖਾ ਹੋ ਜਾਣਾ। ਹਾਂ, ਫਿਰ ਹੁਣ ਉਹੀ ਉੱਥੇ ਦੇ ਫਾਰਮਰਾਂ ਨੇ ਵੀ ਜਿਹੜਾ ਮੰਡੇਰੇ ਵਾਲਾ ਰੂਟ ਹੀ ਲੈਣਾ, ਲੀਗਲ ਬੈਟਲ ਸ਼ੁਰੂ ਕਰਨਗੇ। ਜੀ। ਸੋ ਬਿਲਕੁਲ, ਇਹ ਜਿਹੜੀ ਈਸਟਰਨ ਟੂਲੀ ਦੇ ਵਿੱਚ ਪਾਣੀ ਦੇ ਮਸਲੇ ਤੇ ਆਪਾਂ ਚਰਚਾ ਕਰ ਰਹੇ ਹਾਂ, ਚਰਚਾ ਆਪਾਂ ਮੰਡੇਰੇ ਵਾਲੇ ਕੇਸ ਦੇ ਉੱਤੇ ਵੀ ਕਰਾਂਗੇ। ਹਰਸ਼ਦੀਪ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਨੇ, ਤੇ ਮੀਂਹ ਦੇ ਨਾਲ ਕਿਸਾਨਾਂ ਨੂੰ ਕਿੰਨੀ ਕੁ ਰਾਹਤ ਮਿਲੀ ਹੈ, ਕਿਉਂਕਿ ਇੱਕ ਪਾਸੇ ਤਾਂ ਇਹ ਵੀ ਹੈਗੇ ਕਿ ਹੁਣ ਭਾਈ ਮੀਂਹ ਨਾਲ ਪਾਣੀ ਤੁਹਾਡੇ ਕੋਲ ਬਹੁਤ ਹੋ ਗਿਆ ਤੇ ਹੁਣ ਮਹਿੰਗਾ ਕਰਨ ਜਾ ਰਿਹਾ ਕੰਮ, ਕੱਟਾਂ ਦੀ ਵੀ ਗੱਲ ਚੱਲ ਰਹੀ ਆ। ਹਾਂਜੀ, ਨਹੀਂ ਉੱਥੇ ਵੀ ਜਿਵੇਂ ਹੁਣ ਉਹਦੇ ਮੀਟਿੰਗ 'ਚ ਵੀ ਬਾਰ-ਬਾਰ ਉਹ ਇਹੀ ਗੱਲ ਕਹਿ ਰਹੇ ਸੀਗੇ ਵੀ ਤੇ ਯੂ ਗਾਇਜ਼ ਨੀਡ ਟੂ ਮੈਨੇਜ ਯੋਰ ਵਾਟਰ ਬੈਟਰ, ਹਨਾ। ਤੇ ਮੈਂ ਉਹਨਾਂ ਨੂੰ ਫਿਰ ਉਹ ਜਿਹੜੀ ਕੁੜੀ ਸੀਗੀ ਇੰਜੀਨੀਅਰ, ਮੈਂ ਉਹਨੂੰ ਪੁੱਛਿਆ ਸੀਗਾ, ਮੈਂ ਕਿਹਾ ਵੀ ਕਿਹੜਾ ਪਾਣੀ, ਤੁਸੀਂ 12 ਇੰਚ ਤਾਂ ਪਾਣੀ ਦੇ ਰਹੇ ਆ, ਹੁਣ 12 ਇੰਚ ਨੂੰ ਅਸੀਂ ਕੀ ਮੈਨੇਜ ਕਰੀਏ ਦੱਸੋ, ਸਾਨੂੰ 4 ਫੁੱਟ ਪਾਣੀ ਚਾਹੀਦਾ, ਤੁਸੀਂ 1 ਫੁੱਟ ਦੇ ਰਹੇ, 3 ਫੁੱਟ ਤਾਂ ਸਾਡਾ ਘਟ ਰਿਹਾ ਜੀ। ਤੇ ਉਹ ਕਹਿੰਦੀ ਸੀ ਲੈਂਡ ਸ਼ੈਲੋ ਛੱਡੋ, ਇੱਕ ਕੁਐਸਚਨ ਆਇਆ ਸੀ ਉਹਦਾ ਹੀ ਸੀਗਾ ਜਦੋਂ ਮੇਰੀ ਉਹਦੇ ਨਾਲ ਕਨਵਰਸੇਸ਼ਨ ਹੋਈ, ਹਨਾ। ਤੇ ਕਹਿੰਦੀ ਵੀ ਲੈਂਡ ਤੁਸੀਂ ਅੱਧੀ ਕਰ ਲਓ। ਠੀਕ ਹੈ। ਮੈਂ ਕਿਹਾ ਅੱਧੀ ਵੀ ਨਹੀਂ ਪੂਰੀ ਹੁੰਦੀ ਜਿੰਨਾ ਤੁਸੀਂ ਪਾਣੀ ਦਿੰਦੇ, ਤੁਸੀਂ ਤਾਂ ਹੁਣ 25% ਹੀ ਦੇ ਰਹੇ ਆ ਨਾ। ਤੇ ਚਲੋ ਜਿਸ ਸਾਲ ਮੀਂਹ ਹਾਂ, ਚਲੋ ਅਸੀਂ ਅੱਧੇ ਤੇ ਤੀਜਾ ਹਿੱਸਾ ਅਸੀਂ ਖੇਤੀ ਕਰ ਸਕਦੇ ਹਾਂ। ਬਾਕੀ ਜਿਹੜੇ 2 ਹਿੱਸੇ ਛੱਡਣੇ ਆ, ਤੇ ਮੈਂ ਉਹਨੂੰ ਪੁੱਛਿਆ ਸੀ ਵੀ ਉਹਦਾ ਖਰਚਾ, ਉਹਦੀ ਮੌਰਗੇਜ ਕੌਣ ਦਊਗਾ, ਉਹਦਾ ਟੈਕਸ ਕੌਣ ਦਊਗਾ, ਕਾਊਂਟੀ ਨੇ ਟੈਕਸ ਮਾਫ ਕਰਤਾ ਉਹਦਾ, ਕਹਿੰਦੀ ਨਹੀਂ। ਤੇ ਫਿਰ ਮੈਂ ਕਿਹਾ ਵੀ ਫਿਰ ਕਿਉਂ, ਕੋਈ ਪਾਗਲ ਆ ਵੀ ਕਿਉਂ ਛੱਡੂਗਾ ਕੋਈ, ਹਨਾ। ਬਿਲਕੁਲ। ਤੇ ਉੱਥੇ ਚਲੋ ਗੱਲ ਉਦਣ ਹੋਈ, ਕਾਫੀ ਕਨਵਰਸੇਸ਼ਨ 2 ਕਿ 3 ਘੰਟੇ ਚੱਲਦੀ ਰਹੀ। ਤੇ ਉਹ ਚਿਆਣੀ ਕੱਢਣ ਪਾਉਣ ਦਾ ਇਹੀ ਗੱਲ ਆ ਵੀ ਜਿਹੜੇ ਆਪਾਂ ਪਹਿਲਾਂ ਵੀ ਦੇਖ ਚੁੱਕੇ ਆ, ਸਾਰੇ ਡਿਸਟ੍ਰਿਕਟ ਉਹੀ ਕੁਛ ਕਰ ਰਹੇ ਆ, ਤੇ ਇਹ ਬਸ ਆਈ ਆ ਵੀ ਕੋਈ ਪਹਿਲਾਂ ਕਰ ਰਿਹਾ, ਕੋਈ ਬਾਅਦ 'ਚ ਕਰ ਰਿਹਾ, ਹਨਾ। ਉੱਥੇ ਇੱਕ ਗੱਲ ਹੋਰ ਨਵੀਂ ਦੇਖਣ ਨੂੰ ਮਿਲੀ ਆ ਵੀ ਜਿੰਨਾ ਉਹਨਾਂ ਦਾ ਹੈਗਾ, ਮੈਨੂੰ ਲੱਗਦਾ $20 ਬਿਲੀਅਨ ਉਹਨਾਂ ਨੇ ਇਕੱਠਾ ਕਰਨਾ ਪਾਈਨ ਪੁਆਇੰਟ ਤੋਂ ਸਾਰਾ। ਠੀਕ ਹੈ। ਉਹ 91% ਜਿਹੜੀ ਫਰੈਂਟ ਕਨਾਲ ਨੂੰ ਫਿਕਸ ਕਰਨ ਤੇ ਜਾ ਰਿਹਾ, ਉਹਨਾਂ ਦੇ ਆਪਦੇ ਡਿਸਟ੍ਰਿਕਟ 'ਚ ਨਹੀਂ ਆ ਰਿਹਾ, ਤੇ ਜਿਹੜੀ ਕਨਾਲ 'ਚ ਉਹਨਾਂ ਨੂੰ ਕੋਈ ਪਾਣੀ ਨਹੀਂ ਆ ਰਿਹਾ, ਇੱਕ ਪੱਕਾ ਵੀ ਪਾਣੀ ਨਹੀਂ ਮਿਲ ਰਿਹਾ। ਪਰ ਜਿਹੜੀ ਉਹ ਕਨਾਲ ਪਾਣੀ ਥੱਲੇ ਗਾਹਾਂ ਨੂੰ ਸਾਊਥ ਨੂੰ ਜਾਂਦੀ ਆ ਪਾਣੀ ਲੈ ਕੇ ਇੱਧਰੋਂ, ਤੇ ਉਹ 'ਚ ਉਹਦੀ ਫਿਕਸ ਕਰਨ ਨੂੰ ਸਾਰਾ 91% ਪੈਸਾ ਇਹਨਾਂ ਨੇ ਉਹਨਾਂ ਨੂੰ ਦੇਣਾ, ਫੈਡਰਲ ਪ੍ਰੋਜੈਕਟ ਚਲਿਆ ਜਾਣਾ, ਹਨਾ। ਤੇ ਉਹ 'ਚ ਪਾਣੀ ਇਹਨਾਂ ਨੂੰ ਆ ਨਹੀਂ ਰਿਹਾ ਪੈਸੇ। ਉਹ ਕਹਿੰਦੇ ਵੀ ਕਾਰਨ ਇਹ ਦੱਸਿਆ ਗਿਆ ਵੀ ਜਿਹੜੀ ਥੱਲੇ ਧਰਤੀ ਧੱਸ ਗਈ ਆ, ਸਬਸਾਈਡੈਂਸ ਹੋਈ ਆ ਉਸ ਏਰੀਏ 'ਚ, ਉਹ ਕਿਉਂਕਿ ਕਿਸਾਨਾਂ ਨੇ ਪਾਣੀ ਕੱਢਿਆ ਸੀ ਤੇ ਉਹ ਤਾਂ ਥੱਲੇ ਦਬ ਗਈ, ਤੇ ਨਹਿਰ ਥੱਲੇ ਦਬ ਗਈ, ਹੁਣ ਉਹ ਚੱਲ ਨਹੀਂ ਰਹੀ। ਉਹਨੂੰ ਫਿਕਸ ਕਰਨ ਦਾ ਜਿਹੜਾ ਖਰਚਾ ਆ ਰਿਹਾ, ਉਹ ਇਹਨਾਂ ਤੋਂ ਲੈ ਰਹੇ। ਤੇ ਇਹ ਜਿਹੜਾ ਮਤਲਬ ਮੀਟਿੰਗ ਬੇਸਿਕਟਾ ਹੀ ਕਹਿ ਸਕਦੇ ਹਾਂ ਅਰਸ਼ਦੀਪ ਸਿੰਘ ਜੀ, ਜਿਹੜੀ ਹੋਈ ਹੈ ਕਿਸਾਨਾਂ ਦੀ ਤੇ ਬੋਰਡ ਦੀ? ਬੇਸਿਕਟਾ ਹੀ ਸੀ। ਦੇਖੋ ਜੀ, ਉਹਨਾਂ ਨੇ ਆਪਦੇ ਨੰਬਰ ਦੱਸੇ ਆ, ਆਪਾਂ ਨੂੰ ਆਪਦੀਆਂ ਚੀਜ਼ਾਂ ਦੱਸੀਆਂ, ਪਾਲਿਸੀ ਦੱਸੀ, ਉਹਨਾਂ ਨੇ ਕਾਰਨ ਦੱਸਿਆ ਕਿਉਂ ਕੀਤਾ। ਠੀਕ ਹੈ, ਹਨਾ। ਤੇ ਜਦੋਂ ਆਪਾਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਹੁੰਗਾਰਾ ਹਾਂ ਪੱਖੀ ਉਹਨਾਂ ਦਾ ਕੋਈ ਨਹੀਂ, ਉਹ ਤਾਂ ਕਹਿੰਦਾ ਵੀ ਸਾਡੇ ਹੱਥ ਬੰਨੇ ਹੋਏ ਆ। ਠੀਕ ਹੈ ਜੀ, ਵੀ ਅਸੀਂ ਕੁਛ ਨਹੀਂ ਕਰ ਸਕਦੇ ਜੀ। ਤੇ ਅਰਸ਼ਦੀਪ ਸਿੰਘ ਜੀ, ਮੰਡੇਰਾ ਕੇਸ ਦੇ ਬਾਰੇ ਜੇ ਗੱਲ ਕਰਦੇ ਚੱਲੀਏ, ਇਸ ਕੇਸ ਦੇ ਵਿੱਚ ਹੁਣ ਕੀ ਅਪਡੇਟ ਹੈ ਜੀ? ਦੇਖੋ, ਮੰਡੇਰੇ ਵਾਲਿਆਂ ਦੀ ਅਪਡੇਟ ਇਹੀ ਆ ਵੀ ਉਹਨਾਂ ਦਾ ਇੱਕ ਵਾਰ ਫੇਰ ਉਹਨਾਂ ਦੇ ਬੋਰਡ ਆਫ ਸੁਪਰਵਾਈਜ਼ਰ ਨੇ ਟਰਾਈ ਕੀਤਾ ਸੀਗਾ ਵੀ $100 ਤੋਂ $500 ਫਾਈਨ ਹੋ ਜਾਏ, ਜਿਹੜਾ ਪਿਛਲੇ ਸਾਲ ਇੰਨਾ ਰੌਲਾ ਪਾ ਘਟਾਇਆ ਸੀਗਾ। ਤੇ ਉਹਦੇ ਵਿੱਚ ਫੇਰ ਆਪਣੇ ਕਾਫੀ ਕਿਸਾਨ ਭਾਈਚਾਰਾ ਉੱਥੇ ਪਹੁੰਚਿਆ ਸੀ। ਠੀਕ ਹੈ, ਹਨਾ। ਜਿੱਦਣ ਵੋਟਿੰਗ ਹੋਣੀ ਸੀਗੀ ਤੇ ਉਦੋਂ ਰੌਲਾ ਪਾਇਆ, ਉਦੋਂ ਵੀ 3-2 ਨਾਲ ਹੀ ਉਹ ਜਿੱਤੇ ਆ, ਨੋ ਹੋਈ ਆ। ਪਰ ਇੱਕ ਵੋਟ ਜੇ ਉੱਧਰ ਪੈ ਜਾਂਦੀ ਤਾਂ ਉਹਨਾਂ ਨੇ 500 ਕਰ ਦੇਣਾ ਸੀ, ਤੇ ਜੇ ਨਹੀਂ ਪੈਂਦੀ ਤਾਂ ਚਲੋ ਰਹਿ ਗਈ, ਹਨਾ। ਪਰ ਉਹ ਹੈਗੇ, ਮਤਲਬ ਕੰਮ ਉੱਥੇ ਵੀ ਕੋਈ ਬਾਹਲਾ ਹੈ ਨੀ ਗਾ,
ਵੀ ਉਤਸ਼ਾਹ ਵਾਲਾ ਦਿਖਦਾ, ਹੂੰ ਉੱਥੇ ਵੀ ਰੋਜ਼ ਹੀ ਆ ਇਹ ਕਦੇ ਵੀ ਫੇਰ ਕਰ ਸਕਦੇ ਆ, ਹੋਰ 2 ਮਹੀਨਿਆਂ ਨੂੰ ਫੇਰ 500 ਕਰਨ ਦੀ ਕੋਸ਼ਿਸ਼ ਕਰ ਸਕਦੇ ਆ, ਹਨਾ। ਅੱਛਾ ਤੇ ਪਰ ਪਿਛਲੀ ਵਾਰੀ ਕਾਫ਼ੀ ਬੰਦਿਆਂ ਨੇ ਤਲਖੀ ਵੀ ਦਿਖਾਈ ਉੱਥੇ ਸਾਰਿਆਂ ਨੇ ਵੀ ਇਹ ਕੀ ਗੱਲ ਆ, ਤੁਸੀਂ 2 ਕੁ ਮਹੀਨਿਆਂ ਬਾਅਦ ਹੀ ਇਹ ਕੰਮ ਕਰਕੇ ਬਹਿ ਜਾਂਦੇ ਆ, ਹਨਾ। ਹੂੰ ਹੂੰ ਤੇ ਚਲੋ ਉਹ ਚੇਅਰਮੈਨ ਨੇ ਵੀ ਕਾਫ਼ੀ ਕੁਐਸਚਨ ਪੁੱਛੇ ਸੀ, ਊਂ ਤਾਂ ਵੈਸੇ ਵਧੀਆ ਗੱਲ ਆ। ਤੇ ਪਰ ਐਂ ਵੀ ਹੁਣ ਉਹਨਾਂ ਦਾ ਵੀ ਕੋਈ ਹੱਲ ਵੱਲ ਕਿਸੇ ਪਾਸੇ ਸਿੱਟਾ ਨਿਕਲ ਨਹੀਂ ਰਿਹਾ। ਚਲੋ ਹੁਣ ਜਿਹੜੀ ਇੰਜੰਕਸ਼ਨ ਲੱਗੀ ਆ ਤੇ ਉਹ ਤੇ ਬੈਠਿਆ ਸਟੇਅ ਤੇ, ਹਨਾ। ਠੀਕ ਹੈ ਤੇ ਗਾਹਾਂ ਕੇਸ ਦਾ ਕੀ ਬਣਨਾ ਇਹ ਹਜੇ ਦੇਖਦੇ ਹਾਂ, ਹਜੇ ਉਹਦੀ ਕੋਈ ਡੇਟ ਨਹੀਂ ਆਈ ਆਪਣੇ ਕੋਲ। ਹੂੰ ਤੇ ਇਹ ਜਿਹੜੇ ਜਿਵੇਂ ਹੁਣ ਪੰਜਾਬੀ ਭਾਈਚਾਰੇ ਦੇ ਤਾਂ ਕਿਸਾਨ ਤੁਸੀਂ ਕਾਫੀ ਹਿੰਮਤ ਮਾਰ ਰਹੇ ਹੋ, ਪਰ ਕੀ ਦੂਜੇ ਭਾਈਚਾਰਿਆਂ ਦੇ ਕਿਸਾਨ ਵੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ, ਜਥੇਬੰਦਕ ਹੋ ਕੇ ਕਰਦੇ ਆ ਜਾਂ ਤੁਹਾਡੇ ਨਾਲ ਆ ਕੇ ਕਰਦੇ? ਨਹੀਂ, ਭਾਈਚਾਰਾ ਹੈ ਜੀ ਜਿਹੜਾ ਆਪਣੇ ਕਾਫੀ ਗੋਰੇ ਵੀ ਹੈਗੇ ਫਾਰਮਰ ਜਿਨ੍ਹਾਂ ਨੇ ਮਡੇਰੇ ਅਸਲ ਵਿੱਚ ਪਹਿਲਾ ਇਨੀਸ਼ੀਏਟਿਵ ਉਹਨਾਂ ਨੇ ਲਿਆ ਸੀ, ਠੀਕ ਹੈ ਹਨਾ। ਆਪਾਂ ਉਹਨਾਂ ਦੇ ਨਾਲ ਵਾਲੇ ਜਿਵੇਂ ਰਾਲਫ ਵੀ ਆਇਆ ਸੀ, ਹਨਾ। ਅੱਛਾ ਤੇ ਉਹ ਇੱਥੇ ਵੀ ਆਇਆ ਸੀ, ਆਪਣੇ ਸਟੂਡੀਓ ਵੀ ਆਇਆ ਸੀ। ਹੂੰ ਉਹਦੀ ਸੀਗੀ ਇਨੀਸ਼ੀਏਟਿਵ ਪਹਿਲਾਂ ਉਹਦਾ, ਤੇ ਇੱਕ ਬਾਬ ਆ ਉੱਥੇ, ਉਹ ਤਾਂ 2-3 ਜਣਿਆਂ ਨੇ ਕਾਫੀ ਹੁੰਗਾਰਾ ਮਾਰਿਆ ਸੀ, ਮਾਰਕ ਨੇ, ਹਨਾ। ਠੀਕ ਹੈ ਤੇ ਫਿਰ ਜਦੋਂ ਆਪਾਂ ਨੂੰ ਪਤਾ ਲੱਗਿਆ, ਫਿਰ ਆਪਾਂ ਆਪਣੇ ਮੈਂਬਰਾਂ ਨੇ ਆਪਾਂ ਨੂੰ ਕੰਟੈਕਟ ਕੀਤਾ, ਫਿਰ ਆਪਾਂ ਉਹਨਾਂ ਨਾਲ ਜਿੰਨਾ ਕੁ ਆਪਾਂ ਉਹਨਾਂ ਦਾ ਸਾਥ ਦੇ ਸਕਦੇ ਸੀ ਇਕੱਠੇ ਹੋ ਕੇ ਕੀਤਾ ਉੱਥੇ। ਜੀ ਹੁਣ ਵੀ ਦੇਖਣ ਵਾਲੀ ਗੱਲ ਇਹ ਆ, ਜਦੋਂ ਈਸਟਰਨ ਟੂਲੀ ਡਿਸਟ੍ਰਿਕਟ ਵਾਲਾ ਵੀ ਰੌਲਾ ਮਸਲਾ ਹੋਇਆ ਸੀ ਇਹਨਾਂ ਦਾ, ਤਾਂ ਪਹਿਲਾਂ ਇਹਨਾਂ ਆਪਣੇ ਜਿਹੜੇ ਹੁਣ ਮੈਂਬਰ ਉੱਥੇ ਵੀ ਹੈਗੇ ਨੇ, ਜੀ ਤੇ ਆਪਾਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹਨਾਂ ਨਾਲ ਹੀ ਜਥੇਬੰਦ ਹੋ ਕੇ ਚੱਲੋ। ਠੀਕ ਹੈ ਜਿਹੜੇ ਇਹਨਾਂ ਨੇ ਕੋਲੀਸ਼ਨ ਬਣਾਇਆ ਸੀ, ਹੁਣ ਉਹ ਚਲੋ ਹਜੇ ਕਨਫਰਮ ਤਾਂ ਨਹੀਂਗਾ, ਬਟ ਮੋਸਟ ਲਾਈਕਲੀ ਉਹਨਾਂ ਨੇ ਇਸੇ ਕੋਲੀਸ਼ਨ ਦਾ ਪਾਰਟ ਬਣ ਕੇ ਹੀ ਉੱਥੇ ਵਾਲੀ ਬੈਟਲ ਲੜਨੀ ਹੈ, ਜਿਹੜੀ ਹੁਣ ਉੱਥੇ ਵਾਲੀ ਲੜਾਈ ਚੱਲਣੀ। ਹੂੰ ਉੱਥੇ ਜਾਂ ਕੋਈ ਲੀਗਲ ਐਕਸ਼ਨ ਹੁੰਦਾ ਜਾਂ ਕੁਝ ਵੀ ਹੁੰਦਾ, ਹਜੇ ਚਲੋ ਉਸ ਪੁਆਇੰਟ ਤੇ ਨਹੀਂ ਪਹੁੰਚੇ, ਪਰ ਉਹ ਕੋਲੀਸ਼ਨ ਦਾ ਪਾਰਟ ਹੀ ਹੋਣਗੇ। ਉਹਨਾਂ ਦੀਆਂ 1-2 ਮੀਟਿੰਗਾਂ ਵੀ ਹੋ ਗਈਆਂ ਮੰਡੇਰੇ ਵਾਲਿਆਂ ਨਾਲ, ਠੀਕ ਜੇ ਹੈ ਆਪਾਂ ਇਕੱਠੇ ਹੀ ਰਹਿ ਕੇ ਚੱਲੀਏ, ਕਿਉਂਕਿ ਮਸਲਾ ਤਾਂ ਸਾਰਿਆਂ ਦਾ ਇੱਕੋ ਹੀ। ਸੋ ਇੱਥੇ ਇੱਕ ਉਹਦੀ ਵੀ ਗੱਲ ਖੜੀ ਹੈ। ਸੋ ਮੰਡੇਰੇ ਵਾਲਿਆਂ ਦਾ ਇਹ ਹੈਗਾ, ਮੰਡੇਰੇ ਵਾਲਿਆਂ ਦਾ ਕਿਸਾਨ ਮੇਲਾ ਉਹਨਾਂ ਨੇ ਕਰਾਇਆ ਸੀ, ਜਿਵੇਂ ਪਹਿਲਾਂ ਵੀ ਤੁਸੀਂ ਦੱਸ ਚੁੱਕੇ ਆ, ਹਨਾ। ਹਾਂਜੀ ਉਹਦਾ ਗੁਰੂ ਘਰ ਜਿਹੜਾ ਅਖੰਡ ਪਾਠ ਪ੍ਰਕਾਸ਼ ਹੋਏ ਸੀ, ਉਹ ਕਰਾਉਣ ਦਾ ਕਾਰਨ ਹੀ ਇਹ ਸੀਗਾ ਵੀ ਜਦੋਂ ਇੰਜੰਕਸ਼ਨ ਲੱਗੀ ਸੀ, ਚਲੋ ਇੱਕ ਵਾਰ ਤਾਂ ਰਾਹਤ ਮਿਲੀ, ਫਿਰ ਦੇਖਦੇ ਹਾਂ ਗਾਹਾਂ ਕੀ ਬਣਦਾ, ਹਾਂਜੀ ਹਾਂਜੀ ਹਨਾ। ਤੇ ਉਹ ਇਹ ਪਿਆ ਹੁਣੇ 10 ਕੁ ਦਿਨ ਪਹਿਲਾਂ ਤੇ 15 ਦਿਨ ਪਹਿਲਾਂ ਹੀ ਹੋਇਆ, ਤੇ ਕਾਫੀ ਵਧੀਆ ਹੰਗਾਰਾ ਸੀਗਾ ਉਹ 'ਚ। ਤੇ ਉਹਦੇ 'ਚ ਵੀ ਕੀ ਇਹਨਾਂ ਮਸਲਿਆਂ ਨੂੰ ਲੈ ਕੇ ਕੋਈ ਕਿਸਾਨੀ ਦੇ ਨਾਲ ਜਿਹੜੇ ਵੀ ਹੋਰ ਚੁਣੌਤੀਆਂ ਖੜੀਆਂ ਨੇ, ਜਿਵੇਂ ਤੁਸੀਂ ਈਸਟਰਨ ਟੂਲੀ ਦਾ ਆਪਾਂ ਜ਼ਿਕਰ ਕੀਤਾ ਮੰਡੇਰੇ ਵਾਲੇ ਕੇਸ ਦਾ, ਕਿ ਉਹਦੇ ਵਿੱਚ ਵੀ ਜਿਹੜੇ ਕਿਸਾਨ ਭਰਾ ਆਏ ਸੀ, ਜਿਹੜੀਆਂ ਹੋਰ ਚੁਣੌਤੀਆਂ ਸਾਹਮਣੇ ਨੇ, ਉਹਨਾਂ ਬਾਰੇ ਵਿਚਾਰ ਚਰਚਾ ਹੋਈ ਹੈ ਮੇਲੇ ਦੇ ਵਿੱਚ? ਹਾਂਜੀ, ਨਹੀਂ ਉੱਥੇ ਕਾਫੀ ਜਿਹੜੇ ਅੱਡ-ਅੱਡ ਅਦਾਰੇ ਵੀ ਪਹੁੰਚੇ, ਕਾਫੀ ਹਾਂਜੀ ਹਾਂ, ਹਨਾ, ਦੂਰ ਸਰਕਾਰੀ ਤੋਂ ਕਿਸਾਨ ਮਹਿਕਮੇ, ਪਹੁੰਚੇ ਸੀ। ਲੋਕਾਂ ਨੇ ਆਪਦੇ ਕੁਐਸਚਨ ਡਾਇਰੈਕਟ ਵੀ ਪੁੱਛੇ ਆ ਉਹਨਾਂ ਨੂੰ ਹਾਂਜੀ ਵੀ ਭਾਈ ਆਹ ਕਿਉਂ ਆ ਜਾਂ ਕਿਵੇਂ ਆ, ਹਨਾ। ਹੂੰ ਤੇ ਹੁੰਗਾਰਾ ਬਹੁਤ ਹੀ ਵਧੀਆ ਸੀ। ਦੇਖੋ ਮੇਰੇ ਜਿੰਨਾ ਕੁ ਮੈਂ ਸੋਚਦਾ ਸੀ, ਉਦੋਂ ਤਾਂ ਬਹੁਤ ਜ਼ਿਆਦਾ ਵਧੀਆ ਸੀ। ਠੀਕ ਹੈ ਹੂੰ ਤੇ ਇੰਨੇ ਜਿਵੇਂ ਵੈਂਡਰ ਆਉਣੇ ਪਹਿਲੀ ਵਾਰ ਕਰਵਾਇਆ ਸੀਗਾ, ਹਾਂਜੀ ਤੇ ਸਾਰੇ ਇਕੱਠੇ ਹੋ ਕੇ, ਤਾਂ ਇੰਨੇ ਲੋਕਾਂ ਦਾ ਵੀ ਉਤਸ਼ਾਹ ਸੀਗਾ, ਲੋਕਾਂ ਨੇ ਪੁੱਛਿਆ ਵੀ ਬਹੁਤ, ਹਨਾ। ਵੈਂਡਰਾਂ ਦੇ ਵੀ ਰਿਸਪੌਂਸ ਮਗਰੋਂ ਵਧੀਆ ਸੀਗੇ, ਵੀ ਨਹੀਂ, 1-2 ਬੰਦੇ ਨੇ ਸਪੈਸ਼ਲ ਕਾਲ ਕਰਕੇ ਕਿਹਾ ਵੀ ਜਦੋਂ ਵੀ ਤੁਸੀਂ ਕੋਈ ਇਵੈਂਟ ਕਰਾਉਂਦੇ ਆ, ਸਾਨੂੰ ਜ਼ਰੂਰ ਦੱਸਿਓ, ਚਾਹੇ ਇਹਦੀ ਛੋਟੀ ਹੋਵੇ ਚਾਹੇ ਵੱਡੀ ਹੋਵੇ, ਅਸੀਂ ਜ਼ਰੂਰ ਆ ਕੇ ਪਾਰਟਿਸਿਪੇਟ ਕਰਾਂਗੇ ਵਿੱਚ, ਹਨਾ। ਜੀ ਜੀ ਤੇ ਜਿਹੜੇ ਮਾਹਰਾਂ ਨੂੰ ਸਵਾਲ ਜਵਾਬ ਹੋਏ ਸੀ ਕਿਸਾਨਾਂ ਵੱਲੋਂ, ਅਰਸ਼ਦੀਪ ਸਿੰਘ ਜੀ, ਉਹਦੇ ਵਿੱਚ ਕੀ ਮੇਨ ਸੀਗਾ? ਕੀ ਕਿਸੇ ਨੇ ਇਹ ਸਵਾਲ ਵੀ ਪੁੱਛਿਆ ਵੀ ਇਹ ਕਿਉਂ ਇਸ ਤਰ੍ਹਾਂ ਦਾ ਕੌਨਫਲਿਕਟ ਆ ਰਿਹਾ, ਕਿ ਕਦੇ ਕਿਹੜੀ ਕਾਉਂਟੀ ਦੇ ਕਿਸਾਨਾਂ ਨੂੰ ਕਦੇ ਘੱਟ, ਕਦੇ ਉਹਨਾਂ ਨੂੰ ਪੈਸੇ ਵੱਧ ਗਰਾਉਣ ਦੀ ਗੱਲਾਂ ਆ ਰਹੀਆਂ, ਜਾਂ ਮਤਲਬ ਜਿਵੇਂ ਤੁਸੀਂ ਨਹਿਰ ਦਾ ਜ਼ਿਕਰ ਕਰਕੇ ਹਟਿਆ ਵੀ ਇਹਦਾ ਹਰਜਾਨਾ, ਇਹਦੀ ਗੁਰਾਹੀ ਕਿਸਾਨਾਂ ਤੋਂ ਕਿਉਂ? ਕੀ ਪਾਣੀ ਬਚਾਉਣ ਦੇ ਬਹਾਨੇ ਨੇ, ਜਾਂ ਫਿਰ ਕਿਸੇ ਹੋਰ ਤਰੀਕੇ ਦੀ ਬਾਂਹ ਮਰੋੜੀ ਜਾ ਰਹੀ ਹੈ? ਨਹੀਂ, ਦੇਖੋ, ਜਿਹੜਾ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜਿਹੜੇ ਬੰਦੇ ਪਾਲਿਸੀ ਬਣਾਉਂਦੇ ਨਾ ਉੱਤੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇੰਪੈਕਟ ਕੀ ਹੋ ਰਿਹਾ। ਹੁਣ ਜਦੋਂ ਇਹ ਮੰਡੇਰੇ ਦੀ ਗੱਲ ਉੱਠੀ ਸੀਗੀ, ਤੇ ਇਹ ਹੁਣ ਟਲੈਰੀ ਵੀ ਇਹੀ ਗੱਲ ਹੋਈ ਸੀਗੀ ਵੀ ਠੀਕ ਆ, ਸਿਗਮਾ ਬਣ ਗਿਆ 2014 'ਚ, ਤੇ ਕਾਉਂਟੀਜ਼ ਨੇ ਜਾਂ ਉਹਨਾਂ ਨੂੰ ਆ ਗਿਆ, ਹਨਾ, ਲੋਕਲ ਕੰਟਰੋਲ ਆ, ਤੇ ਉਹਨਾਂ ਨੇ ਇੰਪਲੀਮੈਂਟ ਕਰਨਾ ਹੈ। ਉਹ 'ਚ ਉਹਨਾਂ ਨੇ ਪੈਨਲਟੀਆਂ ਜਿਹੜੀਆਂ ਵੀ ਹੈਗੀਆਂ ਜਾਂ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਉੱਥੇ ਇਹ ਗੱਲ ਉਹ ਕਹਿੰਦੇ ਸੀ ਵੀ ਇਹ ਸਾਰਾ ਐਨਾਲਿਸਿਸ ਕੀਤਾ, ਵੀ ਡੇਟਾ ਦੇਖਿਆ ਪਿਛਲੇ 40 ਸਾਲ ਦਾ, ਕੋਈ ਕਹਿੰਦਾ 30 ਸਾਲ ਦਾ, ਹਨਾ, ਤੇ ਸਾਰਾ ਕੁਛ ਕੀਤਾ। ਤੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਸੀਗਾ ਵੀ ਠੀਕ ਆ, ਫਿਰ ਇਹ ਤਾਂ ਚਲੋ ਮੰਨ ਲਿਆ ਵੀ ਜਿਵੇਂ ਹੁਣ ਆਪਾਂ ਚਲੋ ਇਹਦੀ ਐਗਜ਼ਾਮਪਲ ਲੈ ਲਈਏ ਈਸਟਰਨ ਟੂਲੀ ਦੀ, ਉੱਥੇ ਹੁਣ 70-80 ਹਜ਼ਾਰ ਏਕੜ ਖਾਲੀ ਜਾ ਰਿਹਾ, ਹਨਾ। ਠੀਕ ਹੈ। ਤੇ ਜੇ ਮੰਨ ਲਓ ਵੀ ਹੁਣ ਉਹ ਮੌਰਗੇਜ ਤੇ ਹੋਵੇ, ਠੀਕ ਹੈ, ਹੁਣ ਜੇ 70,000 ਏਕੜ ਦੀ ਜਾਂ 80,000 ਏਕੜ ਦੀ ਆਪਾਂ ਦੇਖ ਲਓ ਵੀ ਤੁਸੀਂ, ਹਾਂ, ਹਨਾ, ਤੇ ਜੇ 80,000 ਏਕੜ ਲਾਉਂਦੇ ਆ, ਤੇ ਜੇ 30,000 ਨੂੰ ਵੀ ਏਕੜ ਲਾਉਂਦੇ ਆ, 8-24 $2.4 ਬਿਲੀਅਨ ਬਣ ਗਿਆ ਮੈਨੂੰ ਲੱਗਦਾ, ਹਨਾ। ਤੇ ਇੰਨਾ ਬੈਂਕਾਂ ਕਿੱਥੋਂ ਝੱਲਣਗੀਆਂ ਜੇ ਉਹ ਬੰਦੇ ਬੈਂਕਰਪਸੀ ਫਾਈਲ ਕਰ ਦੇਣਗੇ, ਠੀਕ ਹੈ।
ਫਿਰ ਜਿਹੜਾ ਐਡੀ ਵੱਡੀ ਰਕਮ ਤੇ ਟੈਕਸ ਲੈ ਰਹੀ ਹੈ ਕਾਊਂਟੀ ਕਿਵੇਂ ਆਪਦਾ ਬਜਟ ਚਲਾਊਗੀ ਲੀਟਰ ਕੋਈ ਕਾਊਂਟੀ ਦਾ $1 ਬਿਲੀਅਨ ਦਾ ਬਜਟ ਤਾਂ ਹੈ ਨਹੀਂ ਆਰਟਿਲਰੀ ਦਾ ਹਨਾ ਉਹਨਾਂ ਨੂੰ ਜੀ। ਕਿੰਨਾ ਲਾਸ ਹੋਣਾ। ਫਿਰ ਇਕੱਲਾ ਉਹਨਾਂ ਦਾ ਹੀ ਨਹੀਂ ਗਾ, ਇਹ ਰਿਪਲ ਇਫੈਕਟ ਹੁੰਦਾ ਜਿਵੇਂ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ ਵੀ ਇਕੱਲੇ ਕਿਸਾਨ ਫੇਲ ਹੋਣਗੇ ਤਾਂ ਜਿਹੜੀ ਲੇਬਰ ਆ ਉਹਨਾਂ ਕੋਲ ਕੰਮ ਨਹੀਂ ਰਹਿਣਾ, ਜਿਹੜੇ ਸਟੋਰਾਂ ਵਾਲੇ ਨੇ ਉਹਨਾਂ ਕੋਲ ਕੰਮ ਨਹੀਂ ਰਹਿਣਾ, ਜਿੰਨੇ ਪੈਕਿੰਗ ਹਾਊਸ ਆ ਫਿਰ ਜਿੰਨੇ ਖੇਤੀ ਨੂੰ ਸਪਲਾਈ ਕਰਦੇ ਆ ਉਹਨਾਂ ਕੋਲ ਕੰਮ ਨਹੀਂ ਰਹਿਣਾ, ਉਹਨਾਂ ਦਾ ਬਿਜ਼ਨਸ ਅੱਧਾ ਰਹਿ ਜਾਣਾ। ਹਰੇਕ ਪਾਸੇ ਕਾਊਂਟੀ ਨੂੰ ਲਾਸ ਆ ਹਨਾ। ਜਦੋਂ ਇਹ ਗੱਲਾਂ ਕਾਊਂਟੀ ਨੂੰ ਪੁੱਛਦੇ ਉਹ ਕਹਿੰਦੇ ਵੀ ਨਹੀਂ ਵੀ ਅਸੀਂ ਕਹਿੰਦੇ ਚਲੋ ਤੁਸੀਂ ਦਿਖਾਓ ਕੀ ਐਨਾਲਿਸਿਸ ਕੀਤਾ ਵੀ ਕਾਊਂਟੀ ਕਿਵੇਂ ਸਰਵਾਈਵ ਕਰੂਗੀ, ਮਗਰ ਹਾਂਜੀ ਬਿਲਕੁਲ ਉਹਦੇ ਕੋਈ ਗੱਲ ਨਹੀਂ ਕਰਦੇ, ਕੀਤਾ ਹੀ ਕੋਈ ਨਹੀਂ, ਅੱਖਾਂ ਮੀਚ ਕੇ ਦੱਬੀ ਜਾਂਦੇ ਨੇ ਵੀ ਸਿਗਮਾ ਆ ਗਿਆ ਵੀ ਸਾਨੂੰ ਇੰਪਲੀਮੈਂਟ ਕਰਨਾ ਹੀ ਪੈਣਾ। ਜੀ ਪਰ ਪੂਰਾ ਇਹ ਨਹੀਂ ਕਿ ਇਕੱਲਾ ਕਿਸਾਨੀ ਵਾਲਾ ਚੱਕਰ, ਵੀ ਇਕਨੋਮਿਕ ਸਰਕਲ ਆ ਜਿਹੜਾ ਜਿੰਨਾ ਵੀ ਇਕਨੋਮੀ ਦਾ ਉਹ ਵੀ ਪ੍ਰਭਾਵਿਤ ਹੋਊਗਾ। ਇਹ ਪੂਰੀ ਕਮਿਊਨਿਟੀ ਹੋ ਰਹੀ ਹੈ ਨਾ, ਉਹੀ ਤਾਂ ਉਹਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਮਸਲਾ ਕਿਸਾਨਾਂ ਦਾ ਨਹੀਂ ਹੈਗਾ ਜਿਹੜਾ ਤੁਸੀਂ ਲੈ ਕੇ ਆਏ ਹਨਾ, ਚਾਹੇ ਮਡੇਰੇ ਲਾ ਲਈਏ ਚਾਹੇ ਉੱਥੇ ਲਾ ਲਈਏ। ਜੀ ਅੱਛਾ, ਜਿਹੜੇ ਕਿਸਾਨ ਮੇਲੇ ਦੇ ਵਿੱਚ ਮਾਹਰ ਆਏ ਸੀ ਅਰਸ਼ਦੀਪ ਸਿੰਘ ਜੀ, ਉਹਨਾਂ ਦਾ ਕੀ ਟੇਕ ਆ, ਮਤਲਬ ਉਹ ਇਹਨਾਂ ਚੀਜ਼ਾਂ ਨੂੰ ਕਿਵੇਂ ਜੋੜਦੇ ਆ ਜਦੋਂ ਇਸ ਤਰ੍ਹਾਂ ਦੇ ਮਸਲੇ ਕਿਸਾਨੀ ਨੂੰ ਨਜਿੱਠਣੇ ਪੈਂਦੇ ਆ? ਦੇਖੋ ਜਿਹੜੇ ਤਾਂ ਹੈਗੇ ਸਰਕਾਰੀ ਅਦਾਰੇ ਉਹਨਾਂ ਦੇ ਨਾ ਫਿਰ ਉਹ ਕਹਿੰਦੇ ਹੁੰਦੇ ਆ ਵੀ ਉਹ ਕੁਛ ਕੁ ਚੀਜ਼ਾਂ ਹੀ ਕਹਿ ਸਕਦੇ। ਹਾਂ ਇਹ ਤਾਂ ਹੈ ਹਨਾ, ਜਿਹੜੀ ਅਫੀਸ਼ੀਅਲ ਸਟੇਟਮੈਂਟ ਆ ਉਹ ਤਾਂ ਇਹੀ ਦੇ ਦਿੰਦੇ ਹੁੰਦੇ ਨੇ ਵੀ ਭਾਈ ਨਹੀਂ ਜੀ ਲਾਅ ਬਣਿਆ ਵੀ ਸਾਨੂੰ ਫੋਲੋ ਕਰਨਾ ਪੈਣਾ, ਠੀਕ ਹੈ ਇੰਪੈਕਟ ਹੈਗਾ ਵੀ ਸਾਨੂੰ ਕੋਈ ਵਧੀਆ ਰਾਹ ਲੱਭਣਾ ਪੈਣਾ। ਪਰ ਜੇ ਹੁਣ ਉਹਨਾਂ ਦੇ ਆਫਲਾਈਨ ਗੱਲ ਕਰਦੇ ਆ ਅਸੀਂ ਵੀ ਕਹਿੰਦੇ ਆ ਵੀ ਭਾਈ ਤੁਸੀਂ ਆਪਦਾ ਜਿਹੜੀ ਆਹ ਉਹ ਵੀ ਇਹ ਜਿਹੜਾ ਜਦ USD ਵਾਲਾ ਕੋਟ ਲਾ ਦੋ ਤੇ ਸਿੱਧੀ ਫਾਰਮਰ ਵਾਲੀ ਗੱਲ ਕਰੋ, ਫਿਰ ਉਹ ਕਹਿੰਦੇ ਵੀ ਇਹ ਤਾਂ ਬਹੁਤ ਮਾੜੀ ਗੱਲ ਆ ਵੀ ਸਰਵਾਈਵ ਕਿਵੇਂ ਕਰਨਗੇ ਲੋਕ। ਆਫੀਸ਼ੀਅਲੀ ਉਹ ਕੁਝ ਕਹਿਣ ਤੋਂ ਡਰਦੇ ਨਹੀਂ ਭਾਈ। ਸਸਟੇਨੇਬਿਲਿਟੀ ਜ਼ਰੂਰੀ ਹੈ ਇਹ ਚ ਤਾਂ ਚਲੋ ਕੋਈ ਵੀ ਬੰਦਾ ਡਿਨਾਈ ਨਹੀਂ ਕਰਦਾ, ਕੋਈ ਵੀ ਬੰਦਾ ਸਿਗਮਾ ਨੂੰ ਨਹੀਂ ਡਿਨਾਈ ਕਰਦਾ ਇਹ ਸਿਗਮਾ ਮਾੜੀ ਚੀਜ਼ ਆ, ਪਰ ਕਿਵੇਂ ਇੰਪਲੀਮੈਂਟ ਹੋ ਰਿਹਾ, ਕਿਵੇਂ ਸਸਟੇਨੇਬਿਲਿਟੀ ਅਚੀਵ ਹੋ ਰਹੀ ਆ, ਉਹਦੇ ਤੇ ਬਹੁਤ ਵੱਡੇ ਕੁਐਸਚਨ। ਠੀਕ ਹੈ, ਪਿਛਲੇ ਕੁਝ ਅਰਸੇ ਦੇ ਵਿੱਚ ਜਿਵੇਂ ਹੁਣ ਤੁਸੀਂ ਪੱਗ ਦੇ ਨਾਲ ਕੰਮ ਕਰ ਰਹੇ ਹੋ, ਪੱਗ ਜਥੇਬੰਦੀ ਕਾਫੀ ਕਿਸਾਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ, ਡਾਟਾ ਐਨਾਲਿਸਿਸ ਤੇ ਵੀ ਤੁਸੀਂ ਕੰਮ ਕਰਦੇ ਹੋ। ਪਿਛਲੇ ਕੁਝ ਸਾਲ ਜੇ ਪਿਛਲੇ 1 ਦਹਾਕੇ 1.5 ਦਹਾਕੇ ਦੀ ਗੱਲ ਕਰੀਏ ਤੇ ਕੈਲੀਫੋਰਨੀਆ ਦੇ ਜਿੱਥੇ ਤੁਸੀਂ ਵਿਚਰਦੇ ਹੋ ਜਿਹੜੀਆਂ ਕਾਉਂਟੀਜ਼ ਦੇ ਵਿੱਚ, ਉੱਥੋਂ ਦੀ ਕਿਸਾਨੀ ਦੀ ਕੀ ਆਊਟਪੁੱਟ ਕੱਢੀ ਹੈ ਕਿ ਪਾਣੀ ਨਾਲ ਝਗੜੇ ਕਰਕੇ ਜਾਂ ਪਾਣੀ ਦੀ ਘਾਟ ਕਰਕੇ ਕਿੰਨੇ ਕੁ ਲੋਕ ਕਿਸਾਨੀ ਤੋਂ ਬਾਹਰ ਹੋਏ ਨੇ, ਜਾਂ ਮਤਲਬ ਕੀ ਤੁਸੀਂ ਸਿੱਟਾ ਕੱਢਿਆ ਇਸ ਬਾਬਤ? ਦੇਖੋ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਾਂ ਨੇ ਨਾ ਉਹ ਤਾਂ ਜਾਂ ਵੱਡੇ ਫਾਰਮਰ ਨੇ, ਹਾਂਜੀ ਕਾਰਪੋਰੇਸ਼ਨਾਂ ਨਹੀਂ ਵੱਡੇ ਫਾਰਮਰ ਨੇ, ਉਹ ਤਾਂ ਕਾਫੀ ਛੱਡ ਕੇ ਜਾ ਰਹੇ ਨੇ। ਠੀਕ ਹੈ ਨਾ, ਸਟੇਟ ਨੂੰ ਛੱਡ ਕੇ ਦੂਜੇ ਸਟੇਟਾਂ 'ਚ ਮੂਵ ਹੋ ਰਹੇ ਆ ਤੇ ਉਹਦਾ ਕਾਰਨ ਇਹੀ ਹੈ ਵੀ ਸਰਵਾਈਵ ਨਹੀਂ ਕਰ ਸਕਦੇ। ਕਿੰਨੀ ਡੇਅਰੀ ਚਲੀ ਗਈ ਆਲਰੇਡੀ ਹਨਾ, ਏਰੀਆ ਬਿਜ਼ਨਸ ਕਿੰਨਾ ਸੀ, ਟਲੈਰੀ ਏਰੀਆ ਸਾਰਾ ਡੇਅਰੀ ਸੀਗਾ ਹਨਾ, ਉਹ ਸਾਰਾ ਬੰਦ ਹੋ ਗਿਆ ਤੇ ਨਵੇਂ ਚੈਲੰਜਸ ਆਈ ਜਾਂਦੇ ਨੇ ਫਾਰਮਰਾਂ ਨੂੰ। ਤੇ ਪਰ ਉਹ ਗੱਲ ਉੱਥੇ ਆਉਂਦੀ ਆ ਜਦੋਂ ਹੁਣ ਜਿਹੜੇ ਵੱਡੀਆਂ ਕਾਰਪੋਰੇਸ਼ਨਾਂ ਨੇ ਜਿਵੇਂ ਇੱਥੇ ਵੀ ਆਪਣੇ ਅਡਾਨੀ ਅੰਬਾਨੀ ਇੱਥੇ ਕਹਿ ਲਓ ਵੰਡਰਫੁੱਲ ਵਾਲੇ ਆ ਜਾਂ ਦੂਜੇ ਆ ਹਨਾ, ਤੇ ਉਹਨਾਂ ਲਈ ਪ੍ਰੋਬਲਮਸ ਨਹੀਂ ਆ ਰਹੀਆਂ। ਠੀਕ ਹੈ, ਉਹਨਾਂ ਲਈ ਤਾਂ ਦੇਖੋ ਜੇ ਕੱਲ ਨੂੰ ਉਹਨਾਂ ਨੂੰ ਇਹ ਵੀ ਕਹਿ ਦੇਣਗੇ ਨਾ ਵੀ ਮੰਨ ਲਓ ਵੀ ਭਾਈ ਤੁਸੀਂ ਤੀਜਾ ਹਿੱਸਾ ਖਾਲੀ ਛੱਡੋ ਕਿਉਂਕਿ ਪਾਣੀ ਨਹੀਂ ਹੈ, ਉਹ ਛੱਡ ਦੇਣਗੇ। ਤੇ ਪਰ ਉਹਨਾਂ ਨੇ ਉਹੀ ਆਪਦਾ ਰੇਟ ਵਧਾਉਣਾ ਕਿਉਂਕਿ ਉਹਨਾਂ ਦੇ ਆਪਦੇ ਕੰਟਰੋਲ ਹੈ। ਬਿਲਕੁਲ ਹਨਾ, ਪਿਸਤਾ ਵੰਡਰਫੁੱਲ ਵਾਲੇ ਆ, ਚਲੋ ਉਹਨਾਂ ਦੇ ਕਿੰਨੇ ਹੈਗੇ ਆ ਵੰਡਰਫੁੱਲ ਪਿਸਤਾਸ਼ੀਓ ਆ ਜਿੰਨੀਆਂ ਵੀ ਹੈਗੀਆਂ, ਪਿਸਤੇ ਦਾ ਰੇਟ ਚੱਕ ਦੇਣਗੇ ਹੋਰ 50 ਸੈਂਟ। ਤੇ ਜੇ ਇਹਦੇ ਪੈਰਲਲ ਜੇ ਆਮ ਕਿਸਾਨ ਤੀਜਾ ਹਿੱਸਾ ਛੱਡੂਗਾ ਤਾਂ ਖਤਮ ਹੋ ਜਾਊਗਾ। ਉਹ ਖਤਮ ਹੀ ਹੋ ਜਾਊਗਾ ਤੇ ਉਹ ਰੇਟ ਨਹੀਂ ਨਾ ਵਧਾ ਸਕਦਾ। 100 ਏਕੜ ਵਾਲਾ 50 ਏਕੜ ਵਾਲਾ 40 ਏਕੜ ਵਾਲਾ ਰੇਟ ਤੇ ਤਾਂ ਕੋਈ ਕੰਟਰੋਲ ਨਹੀਂ, ਉਹ ਤਾਂ ਉਹਨੇ ਜਿੰਨੇ ਉਹਨੂੰ ਮਿਲਦੇ ਉਹਨੇ ਉਹਨੇ ਲੈ ਲੈਣੇ ਨੇ ਹਰੇਕ ਵਾਰੀ। ਸੋ ਇਹ ਬੜੀ ਵੱਡੀ ਸਮੱਸਿਆ ਹੋਈ ਪਈ ਹੈ ਤੇ ਇਹ ਹੁਣ ਇਹਦਾ ਹੱਲ ਕੋਈ ਨਹੀਂ ਲੱਗ ਰਿਹਾ, ਹੱਲ ਇਹਦਾ ਲੱਭਣਾ ਸਟੇਟ ਨਹੀਂ ਲੱਭਣਾ। ਠੀਕ ਹੈ, ਜਿੰਨੀਆਂ ਹੁਣ ਫਾਈਟ ਕਰ ਰਹੇ ਆ ਸਾਰੇ ਫਾਰਮਰ ਕਰ ਰਹੇ ਆ ਹਨਾ, ਤੇ ਅਸੀਂ ਵੀ ਆਰਗੇਨਾਈਜੇਸ਼ਨ ਚ ਉਹਨਾਂ ਨੂੰ ਚਲੋ ਸਪੋਰਟ ਕਰਦੇ ਹਾਂ ਜਿੰਨਾ ਅਸੀਂ ਕਰ ਸਕਦੇ ਹਾਂ। ਤੇ ਇਹਦਾ ਹੱਲ ਕਾਉਂਟੀਆਂ ਕੋਲੇ ਨਹੀਂ ਹੈਗਾ। ਅਸੀਂ ਇਹੀ ਉਹਨਾਂ ਨੂੰ ਦੱਸਣ ਦੀ ਵੀ ਕੋਸ਼ਿਸ਼ ਕੀਤੀ 1-2 ਵਾਰੀ ਵੀ ਤੁਹਾਡੇ ਕੋਲ ਇਹਦਾ ਹੱਲ ਨਹੀਂ ਹੈਗਾ, ਵੀ ਅਸੀਂ ਤੁਹਾਡੇ ਕੋਲ ਆ ਤਾਂ ਰਹੇ ਹਾਂ, ਤੁਹਾਡੇ ਤੇ ਲੀਗਲ ਐਕਸ਼ਨ ਵੀ ਹੋ ਗਿਆ। ਹਰੇਕ ਵਾਰ ਜਦੋਂ ਐਕਸ਼ਨ ਹੁੰਦਾ ਕੋਈ ਨਾਲ ਸਟੇਟ ਨੂੰ ਪਾਰਟੀ ਬਣਾਉਂਦੇ ਆ। ਰੀਜ਼ਨ ਇਹੀ ਆ ਵੀ ਸਟੇਟ ਨੇ ਹੱਲ ਕੱਢਣਾ, ਕੋਈ ਕਾਉਂਟੀ ਦੇ ਪੱਲੇ ਕੀ ਹੈ, ਕਾਉਂਟੀ ਦਾ ਕੀ ਬਜਟ ਆ ਐਡੀ ਵੱਡੀ ਬੈਟਲ ਲੜਨ ਨੂੰ ਹਨਾ, ਤੇ ਨਾ ਉਹਨਾਂ ਦੇ ਕੋਈ ਹੱਥ 'ਚ ਪਾਵਰ ਆ ਜਿਹੜੇ ਸੁਪਰਵਾਈਜ਼ਰ ਬੈਠਿਆ ਵੀ ਇਹ ਚੇਂਜ ਕਰ ਦੇਣਗੇ ਲਾਜ ਕੁਛ, ਉਹ ਵੀ ਸਟੇਟ ਨੇ ਕਰਨਾ। ਅੱਛਾ, ਤੇ ਇੱਕ ਇਹ ਆਮ ਹੀ ਮਿੱਥ ਹੈ ਵੀ ਜਦੋਂ ਕੈਲੀਫੋਰਨੀਆ ਦੀ ਖੇਤੀ ਕਿਉਂਕਿ ਵਰਲਡ ਦੇ ਵਿੱਚ ਮਸ਼ਹੂਰ ਹੈ ਤੇ ਆਪਣੇ ਪੰਜਾਬ ਦੇ ਵਿੱਚ ਵੀ ਜਦੋਂ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਹਾਂ ਤੇ ਲੋਕਾਂ ਸਾਹਮਣੇ ਉਹ ਹਰੇ ਭਰੇ ਬਾਗ ਆ ਜਾਂਦੇ ਆ। ਤੇ ਪਿਛਲੇ 4 ਸਾਲਾਂ ਤੋਂ ਆਪਾਂ ਦੇਖਿਆ ਕਿ ਸੋਕੇ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਤੇ ਚਲੋ ਕਈ ਲੋਕ ਸਿਆਸਤ ਨਾਲ ਵੀ ਜੋੜਦੇ, ਭਾਈ ਫਲਾਨਾ ਕਹਿੰਦਾ ਸੀ ਕੈਲੀਫੋਰਨੀਆ ਬਣਾ ਦੇਂਗੇ, ਐ ਕਰ ਦੇਂਗੇ, ਉਹ ਵੀ ਚੀਜ਼ਾਂ ਚੱਲਦੀਆਂ ਰਹਿੰਦੀਆਂ। ਪਰ ਜਦੋਂ ਮੀਂਹ ਪੈਂਦੇ ਆ ਤੇ ਉਦੋਂ ਇਹ ਜੋੜ ਦਿੱਤਾ ਜਾਂਦਾ ਹੈ ਕਿ ਇੰਨਾ ਪਾਣੀ ਹੈ ਤੇ ਬਾਵਜੂਦ ਇਸ ਦੇ ਸੋਕਾ ਇਹ ਪਾੜਾ ਕਿੱਥੇ ਆ ਅਰਸ਼ਦੀਪ ਸਿੰਘ ਜੀ? ਮਤਲਬ
ਪਾਣੀ ਦੀ ਸੰਭਾਲ ਦਾ ਜਾਂ ਪਾਣੀ ਰੁੜ ਜਾਂਦਾ, ਨਹੀਂ, ਰਿਚਾਰਜਿੰਗ ਦੇ ਕੰਮ ਨਹੀਂ ਆਉਂਦਾ ਕੀ? ਇੱਥੇ ਜਿਹੜੀ ਸਮੱਸਿਆ ਨਾ ਇਹ ਮਿਸਮੈਨੇਜਮੈਂਟ ਦੀ ਹੈ ਪਾਣੀ ਦੀ। ਜੀ, ਪਾਣੀ ਤਾਂ ਹੈ, ਜੀ। ਪਾਣੀ ਚਲੋ ਠੀਕ ਆ। ਹੂੰ। ਹੁਣ ਆਮ ਹੀ ਗੱਲ ਹੋ ਜਾਂਦੀ ਹੈ ਵੀ ਇਹ ਵੀ ਡਰਾਟ ਆ ਗਿਆ ਜੀ, ਹਨਾ, ਹਾਂਜੀ। ਬਈ ਚਲੋ ਠੀਕ ਹੈ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਨਾਲ ਪ੍ਰੋਬਲਮ ਤਾਂ ਆ ਰਹੀਆਂ ਨੇ, ਹੂੰ, ਹਨਾ, ਹੂੰ। ਤੇ ਉਹਦੇ ਨਾਲ ਕਾਫੀ ਜਿਹੜਾ ਮੌਸਮ ਦਾ ਜਿਹੜਾ ਪੈਟਰਨ ਆ ਉਹ ਬਦਲ ਰਿਹਾ। ਜੀ। ਪਰ ਜੇ ਹਿਸਟੋਰੀਕਲੀ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦਾ ਵੈਦਰ ਹਮੇਸ਼ਾ ਹੀ ਰਿਹਾ, ਠੀਕ ਹੈ। ਚਾਹੇ ਤੁਸੀਂ 200 400 500 1000 ਸਾਲ ਪਿੱਛੇ ਜਾ ਵੜੋ, ਜੀ, ਜੀ, ਠੀਕ ਹੈ। ਕਦੇ ਵੀ ਐ ਨਹੀਂ ਰਿਹਾ ਵੀ ਹਰੇਕ ਸਾਲ ਇੰਨੇ ਮੀਂਹ ਪੈਣੇ। ਅੱਛਾ। ਜੇ 3 ਸਾਲ 4 ਸਾਲ 5 ਸਾਲ ਜ਼ਿਆਦਾ ਮੀਂਹ ਪੈ ਗਏ ਫਿਰ ਇਹੋ ਜਿਹਾ ਵੀ ਸਮਾਂ ਆ ਜਾਂਦਾ ਵਿੱਚ ਜਿੱਥੇ ਘੱਟ ਪੈਂਦੇ ਨੇ। ਹੂੰ। ਠੀਕ ਆ। ਹਾਂ, ਇਹ ਜ਼ਰੂਰ ਆ ਜਿਹੜਾ ਹੁਣ ਉਹ ਗੈਪ ਸੀਗਾ, ਜਿਹੜੇ ਨੰਬਰ ਸੀ ਜਿਵੇਂ ਉਹ ਹੁਣ ਥੋੜਾ ਜਿਹਾ ਜਿਹੜਾ ਉਹ ਵਿੱਚ ਉਹਦੇ ਸੀਗਾ ਫਰਕ, ਉਹ ਫਰਕ ਜ਼ਿਆਦਾ ਹੋ ਗਿਆ। ਜ਼ਿਆਦੇ ਹੋ ਗਿਆ। ਉਹ ਆਪਾਂ ਕਹਿ ਸਕਦੇ ਹਾਂ ਵੀ ਗਲੋਬਲ ਵਾਰਮਿੰਗ ਨਾਲ ਜਿੰਨੀਆਂ ਵੀ ਬਾਕੀ ਚੀਜ਼ਾਂ ਹੋ ਇਹ ਰਹੀਆਂ, ਹਨਾ, ਚੀਜ਼ਾਂ ਵੀ ਜ਼ਿੰਮੇਵਾਰ। ਤੇ ਪਰ ਜੇ ਇਹ ਕਹਿ ਕੋਈ ਨਵੀਂ ਚੀਜ਼ ਆ ਗਈ, ਨਹੀਂ ਇਹ ਨਹੀਂ। ਅੱਛਾ। ਠੀਕ ਆ। ਅੱਗੇ ਕੈਲੀਫੋਰਨੀਆ ਦੀ ਆਬਾਦੀ ਘੱਟ ਸੀ, ਖੇਤੀ ਵਾਲੀ ਜ਼ਮੀਨ ਤਾਂ ਲਗਭਗ ਇੰਨੀ ਕੀ ਸੀ, ਥੋੜੀ ਬਾਹਲੀ ਨਹੀਂ ਵਧੀ ਗਈ ਜੇ ਦੇਖਿਆ ਜਾਵੇ, ਖੇਤੀ ਵਾਲੀ ਜ਼ਮੀਨ ਤਾਂ ਇੰਨੀ ਕੀ ਸੀ। ਠੀਕ ਹੈ। ਤੇ ਆਬਾਦੀ ਵੀ ਵੱਧ ਗਈ ਆ। ਹੂੰ। ਪਰ ਅੱਗੇ ਪਾਣੀ ਸਟੋਰ ਹੁੰਦਾ ਸੀ, ਡੈਮ ਬਣੀ ਜਾਂਦੇ ਸੀਗੇ, 80 ਤੱਕ ਤਾਂ ਡੈਮ ਬਣੇ ਹੀ ਨੇ, ਉਦੋਂ ਬਾਅਦ ਚ ਨਹੀਂ ਕੋਈ ਬਣਿਆ। ਠੀਕ ਹੈ। ਹਨਾ, ਤੇ ਪਾਣੀ ਮੈਨੇਜ ਹੋਈ ਜਾਂਦਾ ਸੀਗਾ। ਹੁਣ ਜਿਹੜੀ ਮਿਸਮੈਨੇਜਮੈਂਟ ਬਹੁਤ ਆ, ਹੁਣ ਇੰਨਾ ਮੀਂਹ ਪਿਆ 95% ਪਾਣੀ ਦੇਖ ਲਓ ਵੀ ਤੁਸੀਂ ਦੇਸ਼ ਚ ਚਲਿਆ ਗਿਆ, ਉਧਰ ਸਮੁੰਦਰ ਚਲਿਆ ਗਿਆ। 5% ਹਾਲਾਂਕਿ ਸਾਨੂੰ ਕਿੰਨੀ ਲੋੜ ਆ ਪਾਣੀ ਦੀ, ਇਕੱਲੇ ਫਾਰਮਰਾਂ ਨੂੰ ਨਹੀਂ, ਸਾਰੇ ਕੈਲੀਫੋਰਨੀਆ ਨੂੰ ਲੋੜ ਆ। ਕੈਲੀਫੋਰਨੀਆ ਨੂੰ ਲੋੜ ਆ, ਬਿਲਕੁਲ ਬੇਸਿਕ ਲੋੜਾਂ ਵਾਸਤੇ ਵੀ ਤਾਂ ਲੋੜ ਆ। ਇੰਨੇ ਰਿਜ਼ਰਵਾਇਰ ਆ ਉਹ ਖਾਲੀ ਪਏ ਸੀਗੇ ਤੇ ਉਹ ਵੀ ਨਹੀਂ ਭਰ ਹੋਏ ਸੱਤ। ਨਹੀਂ ਭਰ ਹੋਏ। ਜੀ, ਜੀ। ਸਟੇਟ ਦੇ ਲਾਈ ਇਹੋ ਜਿਹੇ ਬਣੇ ਹੋਏ। ਹੂੰ। ਜੀ। ਤੇ ਕਿਸਾਨੀ ਨੂੰ ਕਿੰਨੀ ਕੁ ਰਾਹਤ ਮਿਲੀ ਹੈ ਇਸ ਮੀਂਹ ਦੇ ਨਾਲ? ਦੇਖੋ ਐਤਕੀ ਤਾਂ ਕਿਸੇ ਵੀ ਮੈਨੂੰ ਲੱਗਦਾ ਵੀ ਸਮੱਸਿਆ ਨਹੀਂ ਆਉਣੀ ਚਾਹੀਦੀ, ਜ਼ਿਆਦਾਤਰ ਸਹੀ ਰਹਿਣਗੇ। ਐਤਕੀ ਤਾਂ ਪਾਣੀ ਆ ਜਾਣਾ, ਹਨਾ, ਸਾਰਿਆਂ ਨੂੰ। ਜੀ, ਜੀ। ਤੇ ਪਰ ਜੇ ਹੁਣ ਅਗਲੇ ਸਾਲ ਮੀਂਹ ਨਾ ਪਏ ਤਾਂ ਫਿਰ ਗੱਲ ਉੱਥੇ ਫੇਰ ਮੁੜ ਆਉਣੀ ਆ। ਤੇ ਸੋ ਐਸਾ ਟੈਂਪਰੇਰੀ ਰਾਹਤ ਮਿਲੀ ਆ। ਜਿਵੇਂ ਹੁਣ ਜੇ ਦੇਖਿਆ ਜਾਵੇ, ਮੈਂ ਉਹੀ ਚੈੱਕ ਕਰ ਰਿਹਾ ਸੀਗਾ ਹੁਣ, ਤੇ ਆਪਣੇ ਜਿਹੜੇ USDA ਦੇ ਆ ਜਾਂ DWR ਦੇ ਨੰਬਰ ਨੇ, ਹਨਾ, ਤੇ ਉਹਨਾਂ ਨੇ ਜਿਹੜੀ ਕਰੰਟ ਕੰਡੀਸ਼ਨ ਦੱਸੀ ਆ, ਜ਼ਿਆਦਾ ਜਿਹੜਾ ਆਪਣਾ ਅੱਗੇ ਕਹਿੰਦੇ ਹੁੰਦੇ ਸੀਗੇ ਵੀ ਕੈਲੀਫੋਰਨੀਆ ਡਰਾਟ ਚ ਆ, ਹੁਣ ਐਕਸੈਪਸ਼ਨਲ ਡਰਾਟ ਚ ਦਾ ਕੋਈ ਵੀ ਕੈਲੀਫੋਰਨੀਆ ਦਾ ਪਾਰਟ ਨਹੀਂ ਰਿਹਾ ਗਾ। ਠੀਕ ਹੈ। ਐਕਸਟ੍ਰੀਮ ਡਰਾਟ ਚ ਵੀ ਨਹੀਂ ਰਿਹਾ। ਐਕਸਟ੍ਰੀਮ ਡਰਾਟ ਚ ਬਹੁਤ ਜ਼ਿਆਦਾ ਸੀਗਾ ਪਿਛਲੇ ਸਾਲ, ਹਨਾ। ਜੀ। ਸਵੀਅਰ ਡਰਾਟ ਚ ਹੈਗੀ ਹੈ ਜਿਹੜੀ ਆਪਣੀ ਸੈਨ ਜੋਆਕਿਨ ਵੈਲੀ ਆ ਤੇ ਨਾਰਥ ਦਾ ਥੋੜਾ ਏਰੀਆ, ਹਨਾ। ਬਾਕੀ ਤਾਂ ਮੋਡਰੇਟ ਡਰਾਟ ਰਹੇਗਾ, ਜਿੱਥੇ ਉਹ ਅੱਗੇ ਉਹਨਾਂ ਘਟਦਾ ਵੱਧਦਾ ਰਹਿੰਦਾ ਹੀ ਹੁੰਦਾ, ਕੋਈ ਨਾਰਮਲੀ ਹੈ ਕੰਡੀਸ਼ਨ। ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਵੀ ਦੇਖਿਆ ਜਾਵੇ ਤਾਂ ਮੀਂਹ ਨੇ ਬਹੁਤ ਜ਼ਿਆਦਾ ਡੈਂਟ ਪਾਇਆ ਸਾਰੇ ਕਾਸੇ। ਠੀਕ ਹੈ। ਹਨਾ, ਤੇ ਜਿਹੜੇ ਰਿਜ਼ਰਵਾਇਰ ਦੇ ਲੈਵਲ ਵੀ ਨੇ, ਜਿਵੇਂ ਸਾਸ਼ਤਾ ਤੇ ਔਰਵਿਲ ਵੱਡੇ ਨੇ। ਜੇ ਹੁਣ ਕੱਲ੍ਹ ਦੇ ਨੰਬਰ ਦੇਖੇ ਜਾਣ ਤਾਂ ਜਿਹੜਾ ਸਾਸ਼ਤਾ ਉਹ 57% ਭਰੀ ਹੋਈ ਆ ਰਿਜ਼ਰਵਾਇਰ। ਠੀਕ ਹੈ। ਤੇ ਔਰਵਿਲ 67% ਆ। ਜੇ ਹਿਸਟੋਰੀਕਲ ਐਵਰੇਜ ਦੇਖੀ ਜਾਵੇ ਵੀ ਇਹਨਾਂ ਦਿਨਾਂ ਚ ਤਾਂ 86% ਆ ਤੇ ਔਰਵਿਲ 113% ਆ। ਜਿੰਨਾ ਲੈਵਲ ਅੱਜ ਦੇ ਤਰੀਕ ਚ ਹੋਣਾ ਚਾਹੀਦਾ ਐਵਰੇਜ, ਉਹਦੇ ਉੱਪਰ ਚੱਲ ਰਹੀਆਂ ਜ਼ਿਆਦਾ ਲੇਕਸ। ਆਪਣੇ ਫਰੈਜ਼ਨੋ ਏਰੀਏ ਦੀ 2 ਲੇਕਸ ਵੱਡੀਆਂ ਨੇੜੇ ਆਉਂਦੀਆਂ, ਪਾਈਨ ਫਲੈਟ ਤੇ ਮਿਲਟਨ, ਦੋਨੇ 100% ਤੋਂ ਉੱਪਰ ਆ ਹਿਸਟੋਰੀਕਲ ਐਵਰੇਜ ਦੇ ਇਸ ਟਾਈਮ। ਠੀਕ ਹੈ। ਠੀਕ ਹੈ। ਅਜੇ ਬਰਫ਼ ਖੁਰਨੀ ਹੈ, ਜਿਹੜੀ ਇੰਨੀ ਬਰਫ਼ ਪੈ ਚੁੱਕੀ ਹੈ, ਕਹਿੰਦੇ ਕਿ 200% ਬਰਫ਼ ਪੈ ਗਈ ਹੁਣ ਤੱਕ ਦੀ। ਆਮ ਜਿੰਨੀ ਐਵਰੇਜ ਪੈਂਦੀ ਆ 1 ਅਪ੍ਰੈਲ ਤੱਕ ਉਨੀ ਪੈ ਚੁੱਕੀ ਆ, ਉਦੋਂ ਜ਼ਿਆਦਾ ਹੋ ਗਿਆ ਸੀ। 125% ਸੀਗੇ ਪਰਸੋਂ ਕੁ ਚੌਥੇ, ਹਨਾ। ਤੇ ਹਾਲਾ ਬਸ ਹੁਣ ਤਾਂ ਇਹੀ ਆ ਵੀ ਜ਼ਿਆਦਾ ਕਿਤੇ ਗਰਮ ਵੈਦਰ ਨਾ ਆ ਜੇ ਅਗਲੇ ਮਹੀਨੇ ਆ ਮਾਰਚ ਚ, ਫਿਰ ਉਹਦੇ ਨਾਲ ਬਰਫ਼ ਬਾਹਲੀ ਛੇਤੀ ਪਿਘਲ ਜਾਂਦੀ ਹੈ। ਤੇ ਜੇ ਨਾਰਮਲੀ ਵੈਦਰ ਰਹਿੰਦਾ ਫਿਰ ਤਾਂ ਐਤਕੀ ਤਾਂ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਪਾਣੀ ਦੀ। ਠੀਕ ਹੈ ਜੀ। ਸੋ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ ਅਰਸ਼ਦੀਪ ਸਿੰਘ ਜੀ, ਤੇ ਅਰਸ਼ਦੀਪ ਸਿੰਘ ਜੀ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਸੋ ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਅਪਡੇਟ ਫਾਰਮਿੰਗ ਦੇ ਵਿੱਚ ਅੱਜ ਆਪਾਂ ਸ਼ੁਰੂਆਤ ਕੀਤੀ ਸੀ ਈਸਟਰਨ ਡੂਲੀ ਮਾਮਲੇ ਤੋਂ। ਈਸਟਰਨ ਡੂਲੀ ਮਾਮਲੇ ਤੋਂ ਬਾਅਦ ਮੰਡੇਰੇ ਕੇਸ ਤੇ ਚਰਚਾ ਕੀਤੀ, ਨਾਲ ਕਿਸਾਨੀ ਮੇਲੇ ਤੇ ਚਰਚਾ ਕੀਤੀ, ਤੇ ਉਸ ਤੋਂ ਬਾਅਦ ਮੀਂਹ ਦੇ ਨਾਲ ਕਿਸਾਨੀ ਨੂੰ ਕਿੰਨੀ ਕੁ ਰਾਹਤ ਮਿਲੀ ਹੈ। ਇਹਦੇ ਨਾਲ ਹੀ ਕਿਸਾਨੀ ਦੇ ਨਾਲ ਹੀ ਕੈਲੀਫੋਰਨੀਆ ਦੀ ਕਿਸਾਨੀ ਦੇ ਨਾਲ ਹੀ ਸੰਬੰਧਿਤ ਕਈ ਹੋਰ ਮਸਲਿਆਂ ਤੇ ਵੀ ਆਪਾਂ ਗੱਲਬਾਤ ਜਾਰੀ ਰੱਖਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਤੇ ਆਪਣੇ ਨਾਲ ਫਾਰਮਿੰਗ ਦੇ ਨਾਲ ਜੁੜੇ ਇਸ਼ੂਜ਼ ਦੇ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸਟੂਡੀਓ ਦੇ ਵਿੱਚ ਅਰਸ਼ਦੀਪ ਸਿੰਘ ਜੀ। ਅਰਸ਼ਦੀਪ ਸਿੰਘ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਜੀ ਅਰਸ਼ਦੀਪ ਸਿੰਘ ਜੀ, ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਈਸਟਰਨ ਟੂਲੀ ਮਸਲੇ ਦੇ ਉੱਤੇ ਬੋਰਡ ਨਾਲ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਆਪਣੇ ਪੱਖ ਰੱਖੇ ਨੇ ਤੇ ਆਪਣੀਆਂ ਗੱਲਾਂ ਕੁਝ ਕਹੀਆਂ ਨੇ। ਇੱਥੇ ਸਭ ਤੋਂ ਜ਼ਿਆਦਾ ਖੇਤੀ ਕਿਹੜੀ ਚੀਜ਼ ਦੀ ਹੁੰਦੀ ਹੈ? ਦੇਖੋ ਸੌਰੀ, ਜਿਹੜੀ ਖੇਤੀ ਹੈ ਨਾ ਜੀ, ਉਹ 4 ਫਸਲਾਂ ਜ਼ਿਆਦਾ ਉੱਥੇ ਹੁੰਦੀਆਂ ਨੇ ਜੀ। ਇੱਕ ਤਾਂ ਜਿਹੜੀ ਪਰਮਾਨੈਂਟ ਕ੍ਰੌਪ ਦੀ ਗੱਲ ਕਰੀਏ ਜੀ, ਠੀਕ ਹੈ, ਤੇ ਉਹਦੇ 'ਚ ਫਿਰ ਬਦਾਮ ਆ, ਹਾਂਜੀ, ਪਿਸਤਾ, ਜੀ, ਅੰਗੂਰ ਨੇ, ਸੌਗੀ ਆ, ਤੇ ਚੌਥੇ ਸੰਤਰੇ ਆ ਉਸ ਏਰੀਏ 'ਚ, ਹਨਾ। ਹਾਂਜੀ, ਇਹ 4 ਕਾਫੀ ਜ਼ਿਆਦਾ ਹੁੰਦੀਆਂ ਨੇ ਉੱਥੇ ਫਸਲਾਂ, ਤੇ ਸਾਰਿਆਂ ਲਈ ਅੱਡ ਅੱਡ ਪਾਣੀ ਦੀ ਰਿਕੁਆਇਰਮੈਂਟ ਹੈਗੀ ਆ, ਹਨਾ, ਥੋੜਾ ਬਹੁਤਾ ਫਰਕ ਹੈਗਾ, ਹਾਂਜੀ। ਤੇ ਮੇਨਲੀ ਇਹੀ 4 ਕ੍ਰੌਪਸ ਜਿਹੜੀਆਂ ਹੁੰਦੀਆਂ ਨੇ। ਤੇ ਇਹਨਾਂ ਚੋਂ ਜ਼ਿਆਦਾ ਪਾਣੀ ਕਿਹੜੀ ਫਸਲ ਨੂੰ ਚਾਹੀਦਾ ਹੈ? ਜ਼ਿਆਦਾ ਕਿਹੜੀ ਫਸਲ ਲੈਂਦੀ ਹੈ ਪਾਣੀ? ਦੇਖੋ, ਜੇ ਦੇਖਿਆ ਜਾਵੇ ਬਦਾਮਾਂ ਨੂੰ 4 ਫੁੱਟ ਪਾਣੀ ਚਾਹੀਦਾ, ਯੂਨੀਵਰਸਿਟੀ ਦੇ ਨੰਬਰ ਲੈ ਕੇ ਜੇ ਚੱਲੀਏ ਆਪਾਂ, ਹਨਾ, 4 ਏਕੜ ਫੁੱਟ ਪਾਣੀ ਚਾਹੀਦਾ। ਤੇ ਜੇ ਸੌਗੀ ਨੂੰ ਤੇ ਸੰਤਰਿਆਂ ਨੂੰ ਜਾਂ ਪਿਸਤੇ ਨੂੰ ਥੋੜਾ ਜਿਹਾ ਘੱਟ ਚਾਹੀਦਾ, 6 ਇੰਚ। ਸੰਤਰੇ ਉਦੋਂ ਵੀ ਘੱਟ ਚੱਲ ਜਾਂਦੇ ਨੇ, 36 ਇੰਚ ਨਾਲ ਚੱਲ ਜਾਂਦਾ, ਹਨਾ। ਤੇ ਜਾਣੀ ਕਿ 3 ਤੋਂ 4 ਫੁੱਟ ਪਾਣੀ ਲਗਭਗ ਸਾਰੀਆਂ ਕ੍ਰੌਪਸ ਨੂੰ ਚਾਹੀਦਾ ਹੀ ਆ, ਜਿਹੜੀ ਮਰਜ਼ੀ ਲਾ ਲਓ ਉੱਤੇ, ਹਨਾ ਜੀ। ਤੇ ਜਿਹੜੇ ਇੱਥੋਂ ਦੇ ਫਾਈਨੈਂਸ਼ੀਅਲ ਇੰਸਟੀਚਿਊਟਸ ਨੇ, ਜਿਵੇਂ ਬੈਂਕਸ ਹੋ ਗਈਆਂ ਜਾਂ ਹੋਰ, ਉਹਨਾਂ ਦੀ ਵੀ ਤਾਂ ਅੱਖ ਹੋਊਗੀ ਨਾ ਇਹਨਾਂ ਮਸਲਿਆਂ ਉੱਤੇ ਵੀ। ਜੇ ਕਿਸਾਨ ਖੇਤ ਖਾਲੀ ਛੱਡਣਗੇ, ਅਕਸਰ ਉਹਨਾਂ ਤੋਂ ਲੋਨ ਵਗੈਰਾ ਸਾਰਾ ਜਿਹੜਾ ਜੋ ਪੈਸੇ ਦਾ ਆਰਥਿਕਤਾ ਚੱਲਦੀ ਹੈ, ਉਹ ਤਾਂ ਉੱਥੋਂ ਹੀ ਚੱਲਦੀ ਹੈ ਸਾਰੀ। ਹਾਂਜੀ, ਹਾਂ, ਨਹੀਂ ਦੇਖੋ, ਇਹ ਨਾ ਮੈਂ ਸਗੋਂ ਬੜਾ ਵਧੀਆ ਕੁਐਸਚਨ ਆ, ਤੇ ਮੈਂ ਸਗੋਂ ਜਿਹੜਾ ਮੇਰਾ ਆਪਦਾ ਬੈਂਕਰ ਆ ਜੀ, ਉਹ 10 ਦਿਨ ਪਹਿਲਾਂ ਆਇਆ ਸੀ ਮਿਲਣ ਖੇਤ, ਤੇ ਉਹ ਗੱਲ ਕਰਦੇ ਸੀ ਕਿ ਚਲੋ ਆਪਾਂ ਨੂੰ ਆਪਣੇ ਏਰੀਏ 'ਚ ਤਾਂ ਪਾਣੀ ਦੀ ਹੈ ਨਹੀਂ ਕੀ ਸਮੱਸਿਆ, ਹਨਾ। ਹਾਂਜੀ, ਹਾਂਜੀ। ਤੇ ਪਰ ਮੈਂ ਉਹਨੂੰ ਪੁੱਛਦਾ ਸੀਗਾ ਜਨਰਲੀ, ਮੈਂ ਕਿਹਾ ਵੀ ਕਿਵੇਂ ਆ, ਹਨਾ, ਵੀ ਬੈਂਕਾਂ ਕਿਵੇਂ ਦੇਖਦੀਆਂ ਚੀਜ਼ ਨੂੰ। ਉਹਦੀ ਆਪਦਾ ਇਹ ਵਰਡਿੰਗ ਸੀ, ਉਹ ਕਹਿੰਦਾ ਵੀ ਬੈਂਕ ਨੇ ਇੰਨੀ ਕਲੋਜ਼ਲੀ ਮਡੇਰੇ ਨੂੰ ਕਦੇ ਵਾਚ ਨਹੀਂ ਕੀਤਾ ਜਿੰਨਾ ਹੁਣ ਦੇਖ ਰਹੇ ਆ। ਅੱਛਾ, ਠੀਕ ਹੈ। ਤੇ ਵੀ ਜਿੰਨਾ ਹੁਣ ਫੋਕਸ ਕਹਿੰਦਾ ਵੀ ਅੱਗੇ ਜਦੋਂ ਅਸੀਂ ਲੋਨ ਕਰਦੇ ਸੀਗੇ ਜ਼ਿਆਦਾ ਇਹੀ ਦੇਖਦੇ ਸੀਗੇ ਵੀ ਉਹਦੀ ਕ੍ਰੌਪ ਕਿਹੜੀ ਲੱਗੀ ਆ, ਹਨਾ, ਹਾਂਜੀ, ਤੇ ਵੀ ਮਿੱਟੀ ਸੋਇਲ ਠੀਕ ਆ, ਹਨਾ, ਤੇ ਬੰਦਾ ਪੈਸੇ ਮੋੜ ਦੂ, ਬਸ ਇੰਨੀ ਕੀ ਸੀ। ਹੁਣ ਤਾਂ ਕਹਿੰਦਾ ਬੈਂਕ ਨੂੰ ਮੋਸਟਲੀ ਇੰਨੀ ਚੀਜ਼ ਦਾ ਕੀ ਮਤਲਬ ਹੁੰਦਾ, ਹਾਂ, ਉਹਦੇ ਕੋਲੇ ਮੋੜਨ ਦਾ ਜ਼ਰੀਆ ਕੀ ਹੈ? ਹਾਂਜੀ। ਤੇ ਹੁਣ ਉਹ ਕਹਿੰਦਾ ਸੀਗਾ ਵੀ ਜ਼ਿਆਦਾ ਜਿਹੜਾ ਫੋਕਸ ਆ ਉਹ ਬੈਂਕਸ ਦਾ ਇਸ ਗੱਲ ਤੇ ਹੀ ਲੱਗਿਆ ਹੋਇਆ ਵੀ ਪਾਣੀ ਦੀ ਕੀ ਸਿਚੁਏਸ਼ਨ ਆ ਜਦੋਂ ਅਸੀਂ ਲੋਨ ਦਿੰਦੇ ਆ ਪਹਿਲਾਂ, ਹਨਾ। ਤੇ ਪਹਿਲਾਂ ਇਸ ਗੱਲ ਤੇ ਕਦੇ ਵੀ ਉਹਨਾਂ ਨੇ ਏਡਾ ਨਹੀਂ ਚੱਕਰ ਪਾਇਆ ਸੀਗਾ, ਲਿਖ ਦਿੰਦੇ ਸੀ ਵੀ ਪਾਣੀ ਆ, ਬੋਰ ਆ ਹੋਇਆ ਜਾਂ ਜਿਵੇਂ ਆ ਵੈਲ ਆ। ਤੇ ਹੁਣ ਉਹ ਕਹਿੰਦਾ ਵੀ ਜਿਹੜੇ, ਮੈਂ ਉਹਨੂੰ ਪੁੱਛਦਾ ਸੀਗਾ, ਫਿਰ ਗੱਲ ਚੱਲ ਪਈ, ਮੈਂ ਕਿਹਾ ਵੀ ਜਿਹੜੇ ਹੁਣ ਬੰਦੇ ਆਲਰੇਡੀ ਵਾਈਟ ਜ਼ੋਨ 'ਚ ਆ ਗਏ ਆ, ਹਾਂਜੀ, ਹਨਾ, ਬਦਾਮਾਂ 'ਚ ਕਮੋਡਿਟੀ ਦੇ ਪ੍ਰਾਈਸ ਹੈ ਨਹੀਂ ਗੇ ਜੀ, ਤੇ ਵੀ ਉਹਨੂੰ ਵੀ ਕਿਵੇਂ ਕਰ ਰਹੇ ਆ, ਫਿਰ ਉਹ ਤਾਂ ਹੁਣ ਬੈਂਕਰਪਸੀ ਦੇ ਨੇੜੇ ਆ, ਤੇ ਬੈਂਕ ਵੀ ਤਾਂ ਇਫੈਕਟ ਹੋਊਗੀ, ਸਪੈਸ਼ਲੀ ਜਿਹੜੀਆਂ ਕ੍ਰੈਡਿਟ ਯੂਨੀਅਨਾਂ ਨੇ, ਹਨਾ। ਤੇ ਉਹ ਕਹਿੰਦਾ ਸੀ ਵੀ ਅਸੀਂ ਹੁਣ ਉਹਨਾਂ ਨਾਲ ਜਿਹੜੀਆਂ ਮੀਟਿੰਗਸ ਕਰ ਰਹੇ ਆ ਫਾਰਮਰਾਂ ਨਾਲ ਜੀ, ਤੇ ਵੀ ਉਹਨਾਂ ਦੀ ਜੇ ਇਕੁਇਟੀ ਹੈਗੀ ਆ ਵਿੱਚ, ਜਿਵੇਂ ਜੇ ਬੰਦੇ ਨੇ 20 ਸਾਲ ਪਹਿਲਾਂ ਲਈ ਸੀ ਜਾਂ 10 ਸਾਲ ਪਹਿਲਾਂ ਲਈ ਸੀ, ਅੱਧਾ ਲੋਨ ਤਾਂ ਉਹਨੇ ਮੋੜਤਾ, ਜ਼ਮੀਨਾਂ ਦੇ ਰੇਟ ਵੀ ਵੱਧ ਗਏ, ਅਸੀਂ ਉਹਨਾਂ ਨੂੰ ਉਹ ਤੇ ਫਿਰ ਪੈਸੇ ਚੱਕ ਕੇ ਵਾਪਸ ਦੇ ਰਹੇ ਹਾਂ। ਅੱਛਾ, ਠੀਕ ਹੈ, ਵੀ ਉਹਦਾ ਕੰਮ ਚੱਲ ਜੇ, ਹਨਾ, ਵੀ ਉਹ 2-4 ਸਾਲ ਵੀ ਚੱਲ ਜਾਣੇ ਤੇ ਜਾਨੂੰ ਚੱਲ ਰੇਟ ਸਹੀ ਹੋ ਜਾਣਗੇ, ਬਦਾਮਾਂ ਦਾ ਥੋੜਾ ਜਿਹਾ ਫਰਕ ਪੈ ਜਾਊਗਾ, ਹਨਾ। ਪਰ ਉਹ ਕਹਿੰਦਾ ਵੀ ਜਿਹੜੀ ਹੁਣ ਉਹਦੀ ਪਾਣੀ ਵਾਲੀ ਸਿਚੁਏਸ਼ਨ ਹੈ, ਇਹਨੇ ਕੰਮ ਹੋਰ ਵੀ ਵਿਗਾੜਤਾ, ਇਹਨੇ ਬਿਲਕੁਲ ਸਿਚੁਏਸ਼ਨ ਵਰਸ ਹੋ ਗਈ। ਹਾਂ, ਕਹਿੰਦਾ ਹੁਣ ਸਾਨੂੰ ਜਿਵੇਂ ਉਹਨਾਂ ਕੋਲ ਵੀ ਉਹੀ ਨੰਬਰ ਜਾਂਦੇ ਨੇ ਵੀ, ਹਨਾ, 5 ਲੱਖ ਏਕੜ ਖਾਲੀ ਰਹਿਣੀ ਹੈ, ਮਿਲੀਅਨ ਏਕੜ ਖਾਲੀ ਰਹਿਣੀ ਹੈ, ਵੀ 10% ਕੱਟੀ ਜਾਣੀ ਹੈ, 15%। ਉਹ ਕਹਿੰਦਾ ਹੁਣ ਅਸੀਂ ਉਹ ਵੀ ਚੀਜ਼ਾਂ ਕੰਸਿਡਰ ਕਰਨ ਲੱਗ ਗਏ, ਹਨਾ। ਤੇ ਉਹ ਜਿੰਨਾ ਵੀ ਅਗਲੇ ਤਾਂ ਅੱਗੇ ਤਾਂ ਇਹ ਹੁੰਦਾ ਸੀਗਾ ਵੀ ਚਲੋ ਜ਼ਮੀਨ ਦੇ ਲੋਨ ਨੂੰ 10 ਸਾਲ ਹੋ ਗਏ ਜਾਂ 15 ਹੋ ਗਏ ਵੀ ਨੇੜੇ ਆ ਗਿਆ ਹੁਣ, ਹਨਾ, ਉਹ ਉਹਨਾਂ ਨੂੰ ਹੋਰ ਪੈਸੇ ਦੇ ਕੇ ਫੇਰ ਫਸਾ ਲੈਂਦੇ ਵਿੱਚ, ਫਸਾ ਲਓ ਜਾਂ ਜਿਵੇਂ ਮਰਜ਼ੀ ਕਹਿ ਲਓ। ਉਹ ਗੱਲ ਉੱਥੇ ਵੀ ਉੱਥੇ ਆ ਜਾਂਦੀ, ਜਿਹੜਾ ਬੰਦਾ ਖੇਤੀ ਕਰਦਾ ਉਹਦੇ ਖਰਚੇ ਫੇਰ ਵੱਧ ਗਏ ਨਾ, 20 ਸਾਲ ਲਈ ਹੋਰ ਲੋਨ ਹੋ ਗਿਆ, ਛੁੱਟ ਨਾ ਜਾਣੇ ਦੇ। ਹਾਂ ਜੀ। ਤੇ ਲੋਕਲ ਪੱਧਰ ਤੇ ਕਿਸਾਨਾਂ ਨੂੰ ਜਿਹੜਾ ਉਹ ਜਥੇਬੰਦ ਕੀਤਾ ਜਾ ਰਿਹਾ ਇਸ ਮਸਲੇ ਨੂੰ ਲੈ ਕੇ, ਕਿਉਂਕਿ ਆਪਾਂ ਮੰਡੇਰੇ ਦੇ ਵਿੱਚ ਦੇਖ ਕੇ ਹਟੇ ਆ, ਕਾਫੀ ਤੁਸੀਂ ਇਹਦੇ ਵਿੱਚ ਮਿਹਨਤ ਕੀਤੀ ਹੈ ਕਿਸਾਨਾਂ ਨੂੰ ਜਥੇਬੰਦ ਕਰਨ ਦੇ ਵਿੱਚ। ਉੱਥੋਂ ਦੀਆਂ ਜਿਹੜੀਆਂ ਉਹ ਜਥੇਬੰਦੀਆਂ ਨੇ ਜਾਂ ਉੱਥੋਂ ਦੇ ਜਿਹੜੇ ਹੋਰ ਕਿਸਾਨ ਨੇ, ਉਹ ਕੀ ਇਸ ਗੱਲ ਨੂੰ ਲੈ ਕੇ ਜਾਗਰੂਕ ਜਾਂ ਜਥੇਬੰਦ ਹੋ ਰਹੇ ਨੇ? ਦੇਖੋ, ਇਹ ਤਾਂ ਨਾ ਬੜੀ ਵੱਡੀ ਸਮੱਸਿਆ ਹੈ, ਉਹਦੀ ਚਲੋ ਲੈਂਗੁਏਜ ਬੈਰੀਅਰ ਵੀ ਹੈਗੇ ਨੇ, ਇਕੱਲਾ ਆਪਣਾ ਪੰਜਾਬੀ ਨਹੀਂ, ਹੋਰ ਵੀ ਬਹੁਤ ਕਮਿਊਨਿਟੀਜ਼ ਨੇ, ਹਨਾ, ਜਿਵੇਂ ਸਪੈਨਿਸ਼ ਨੇ ਜਾਂ ਮੌਂਗ ਨੇ, ਇਕੱਠੇ ਕਰਨਾ ਲੋਕਾਂ ਨੂੰ ਬੜਾ ਹੀ ਔਖਾ ਹੋ ਰਿਹਾ, ਠੀਕ ਹੈ, ਹਨਾ। ਹੁਣ ਜਿਵੇਂ ਮੰਡੇਰੇ ਵਾਲਿਆਂ ਨੇ ਕੀਤਾ ਸੀਗਾ, ਉਹਨਾਂ ਨੇ ਤਾਂ ਫਿਰ ਸਾਰੇ ਜਿੰਨੇ ਵੀ ਫਾਰਮਰਾਂ ਦੀ ਲਿਸਟ ਲੈ ਲਈ ਸੀ,
ਠੀਕ ਹੈ ਕਾਉਂਟੀ ਤੋਂ, ਜੀ, ਅੱਛਾ। ਹਨਾ, ਉਹਦੇ ਮੇਲਿੰਗ ਐਡਰੈਸ ਲਏ, ਸਾਰਿਆਂ ਨੂੰ ਚਿੱਠੀਆਂ ਪਾਈਆਂ ਹੂੰ, ਵੀ ਭਾਈ ਤੁਸੀਂ ਆਓ, ਇਕੱਠੇ ਹੋਵੋ, ਫੋਨ ਨੰਬਰ ਲਏ ਜਿੰਨੇ ਅਗਲੇ ਮਿਲ ਸਕਦੇ ਸੀ, ਫੋਨ ਵੀ ਕੀਤੇ, ਮੈਂ ਆਪ ਵੀ ਕੀਤੇ, ਮੈਨੂੰ ਪਤਾ ਆਪਣੀ ਪੰਜਾਬੀ ਕਮਿਊਨਿਟੀ 'ਚ ਕਈ ਬੰਦਿਆਂ ਨੂੰ, ਹਨਾ। ਠੀਕ ਹੈ। ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ, ਚਿੱਠੀ ਆਉਂਦੀ ਘਰੇ ਅੰਗਰੇਜ਼ੀ 'ਚ ਆਉਂਦੀ ਆ, ਕੋਈ ਲੱਗਦਾ ਹੁੰਦਾ ਵੀ ਕਿੰਨੀ ਜੰਕ ਮੇਲ ਆਉਂਦੀ ਆ ਆਪਾਂ ਨੂੰ, ਹਾਂਜੀ। ਉਹ ਬੰਦਾ ਚੱਕ ਕੇ ਮਾਰ ਵੀ ਇਹ ਭੇਜਦੇ ਹੀ ਰਹਿੰਦੇ ਆ, ਕੁਛ ਹੈ ਤਾਂ ਹੈ ਸੀਰੀਅਸ ਨੀ। ਨਹੀਂ ਲੈਂਦੇ। ਹਾਂ, ਸੀਰੀਅਸ ਨਹੀਂ ਲੈਂਦਾ। ਜੀ, ਉਹ ਲਿਖਿਆ ਉਹਨਾਂ ਨੇ ਬਣਾਇਆ ਜਾਣ ਕੇ, ਐਂ ਹੁੰਦਾ ਵੀ ਪਤਾ ਵੀ ਅਸੀਂ ਭੇਜ ਵੀ ਦਈਏ ਤੇ ਅਗਲੇ ਨੂੰ ਪਤਾ ਵੀ ਨਾ ਪਤਾ ਲੱਗੇ। ਵੀ ਨਾ ਲੱਗੇ, ਹਾਂ, ਬਿਲਕੁਲ, ਹਨਾ। ਇਹ ਹੈ। ਤੇ ਹੁਣ ਇਹ ਐਤਕੀ ਆ illegal ਕਲਹਿਰੀ filing ਜਾਂ ਈਸਟਰਨ ਟੂਲੀ 'ਚ ਵੀ ਇਹੀ ਸਮੱਸਿਆ ਆ ਰਹੀ ਆ। ਹੁਣ ਇੱਕ ਬੰਦੇ ਨੇ ਦੀ ਡਿਊਟੀ ਲੱਗੀ ਆ, ਆਪਣੇ ਨਿੱਕ ਉਹਨੀ ਆਏ ਸੀ, ਨਿੱਕ ਸਹੋਤਾ, ਤੇ ਉਹਨਾਂ ਨੇ ਹੁਣ ਉਹ ਕੋਸ਼ਿਸ਼ ਕਰ ਰਿਹਾ ਵੀ ਉਹਦੀ ਲਿਸਟ ਲਈ ਜਾਵੇ, ਤੇ ਉਹ ਆਪ ਆਪਦੇ ਪੱਧਰ ਤੇ ਉੱਥੇ ਕਰ ਰਹੇ ਆ, ਲੋਕਾਂ ਨੂੰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਠੀਕ ਹੈ। ਹਨਾ। ਇਨੀਸ਼ੀਏਟਿਵ ਲਿਆ ਉਹਨਾਂ ਨੇ, ਤੇ ਹੋਰ ਵੀ ਉਹਨਾਂ ਨੇ ਹੈਗੇ ਨੇ ਕੁਛ ਕਿਸਾਨ ਜਿਹੜੇ ਉਹਨਾਂ ਦੀ ਹੈਲਪ ਕਰ ਰਹੇ ਨੇ। ਲੋਕ ਗੋਰੇ ਵੀ ਕਾਫੀ ਪਾਰਟਿਸਿਪੇਟ ਕਰ ਰਹੇ ਨੇ, ਜੀ, ਹਨਾ, ਫਾਰਮਰ ਨੇ ਜਿਹੜੇ, ਠੀਕ ਹੈ। ਉਹ ਫਾਈਨੈਂਸ਼ੀਅਲੀ ਵੀ ਕਰ ਰਹੇ ਆ, ਤੇ ਆਪਦਾ ਟਾਈਮ ਵੀ ਦੇ ਰਹੇ ਆ, ਲੋਕਾਂ ਨੂੰ ਵੀ ਲਿਆ ਰਹੇ ਆ, ਮੀਟਿੰਗਾਂ ਵੀ ਕਰ ਰਹੇ ਆ, ਕਿਉਂਕਿ ਦੇਖੋ ਪੂਰੇ ਸਰਗਰਮ। ਪੂਰੀ ਸਰਗਰਮ। ਜੀ, ਜੀ। ਤੇ ਅਰਸ਼ਦੀਪ ਸਿੰਘ ਜੀ, ਅੱਜ ਕੱਲ ਕੈਲੀਫੋਰਨੀਆ ਦੀ ਕਿਸਾਨੀ ਦੇ ਕੀ ਰੁਝੇਵੇਂ ਆ, ਕਿਉਂਕਿ ਜਿਵੇਂ ਆਪਾਂ ਦੇਖਿਆ ਵੀ ਹੁਣ ਫਰਵਰੀ ਅੱਧ 'ਚ ਜਾਣ ਵਾਲੀ ਹੈ, ਤਕਰੀਬਨ 7-8 ਦੇ ਵਿੱਚ ਅੱਜ ਆਪਾਂ ਖੜੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੁਝੇਵੇਂ ਹੋਣਗੇ ਤੇ ਕੀ ਸਰਗਰਮੀਆਂ ਹੋਣਗੀਆਂ ਕਿਸਾਨੀ ਦੀਆਂ? ਦੇਖੋ, ਜਿਹੜੇ ਤਾਂ ਹੈਗੇ ਨੇ ਆਪਣੇ ਨਟ ਕ੍ਰੌਪ ਵਾਲੇ ਜ਼ਿਆਦੇ, ਉਹ ਤਾਂ ਹੁਣ ਬਲੂਮ ਦੀ ਤਿਆਰੀ ਕਰ ਰਹੇ ਆ, ਹੁਣ ਫੁੱਲ ਆਉਣੇ ਨੇ ਸੋਹਣੇ, ਹਨਾ, ਬਦਾਮਾਂ ਨੂੰ। ਜੀ, ਜੀ। ਤੇ ਬੜਾ ਨੇੜੇ ਹੀ ਆ ਕੰਮ ਉਹ, ਤੇ ਉਹ ਤਾਂ ਉੱਥੇ ਪ੍ਰੈਪਰੇਸ਼ਨ ਚੱਲ ਰਹੀਆਂ ਨੇ। ਜੀ। ਤੇ ਜਿਹੜੇ ਹੁਣ ਹੈਗੇ ਨੇ ਸਾਡੇ ਸੰਤਰਿਆਂ ਵਾਲੇ ਜ਼ਿਆਦੇ, ਹਾਂਜੀ। ਉਹ ਜਿਹੜੇ ਤਾਂ ਅਰਲੀ ਵੈਰਾਈਟੀਜ਼ ਸੀ, ਉਹ ਤਾਂ ਹੁਣ ਚਲੋ ਝਾੜ ਝੂੜ ਕੇ ਸਿੱਧੇ ਸੁੱਧੇ ਕਰ ਲਏ ਅਸੀਂ, ਤੇ ਜਿਹੜੇ ਹੁਣ ਅਸੀਂ ਐਤਕੀ ਤੋੜਨੇ ਆ, ਆਪਾਂ ਅਗਲੇ ਹਫ਼ਤੇ ਤੋੜਨੇ ਆ, ਜਿਹੜੀਆਂ ਆਪਣੀ ਲੇਟ ਵੈਰਾਈਟੀਜ਼ ਨੇ, ਉਹਨਾਂ ਦੀ ਹਾਰਵੈਸਟ ਚੱਲਣੀ ਅਗਲੇ ਹਜੇ 1 ਮਹੀਨਾ। ਠੀਕ ਹੈ। ਤੇ ਮੀਂਹਾਂ ਨੇ ਇਸ ਫਸਲ ਉੱਤੇ, ਕਿਉਂਕਿ ਇਹ ਤਾਂ ਪੱਕੀ ਵੀ ਹੈ ਇੱਕ ਤਰੀਕੇ ਨਾਲ, ਹਾਂਜੀ, ਮੀਂਹਾਂ ਨੇ ਕਾਫੀ ਕੀਤਾ, ਹਨਾ, ਇਫੈਕਟ ਚੀਜ਼ਾਂ ਨੂੰ, ਪਰ ਜਿੰਨੀ ਕਿ ਜਿਵੇਂ ਹੁਣ ਜੇ ਆਪਾਂ ਇਕੱਲੇ ਸਿਟਰਸ ਦੀ ਗੱਲ ਕਰ ਲਈਏ, ਸਿਟਰਸ ਨੂੰ ਜ਼ਿਆਦਾ ਵੈਸੇ ਫਰਕ ਨਹੀਂ ਪੈਂਦਾ ਗਾ, ਕਾਫੀ ਸੋਲਿਡ ਕ੍ਰੌਪ ਹੁੰਦੀ ਹੈ ਨਾ। ਠੀਕ ਹੈ। ਹੁਣ ਬਦਾਮਾਂ 'ਚ ਆਪਾਂ ਐਤਕੀ ਦੇਖਿਆ ਸੀ, ਬਦਾਮਾਂ ਦੇ ਝੜੇ ਹੋਇਆ ਤੇ ਮੀਂਹ ਪੈ ਗਿਆ ਸੀ, ਤੇ ਕਿੰਨੇ ਖਰਾਬ ਹੋ ਗਏ ਸੀ, ਹਨਾ। ਤੇ ਸਿਟਰਸ ਵੀ ਚਲੋ ਸਾਨੂੰ ਇੱਕ ਐਕਸਟਰਾ ਸਪਰੇਅ ਕਰਨੀ ਪਈ ਆ, ਫੰਜੀਸਾਈਡ, ਹੈ ਨਾ, ਫੰਗਸ ਜਿਹਾ ਲੱਗ ਜਾਂਦਾ, ਨਮੀ ਹੋ ਜਾਂਦੀ। ਹਾਂ, ਤੇ ਪਰ ਉਹ ਵੀ ਜਿੱਥੇ ਹੁਣ ਆਪਾਂ ਕੀਤੀ ਸੀ, ਅੱਧੇ ਇੱਕ ਬਲਾਕ 'ਚ ਕੀਤੀ ਸੀ, ਇੱਕ 'ਚ ਕਰਨੋਂ ਰਹਿ ਗਏ ਸੀ, ਖੁੰਝ ਗਏ ਸੀ, ਉਹ ਕੋਈ ਬੜਾ ਫਰਕ ਨਹੀਂ ਪਿਆ, ਦੋਨੋਂ ਸੇਮ ਹੀ ਆ, ਜਿੱਥੇ ਕੀਤੀ ਸੀ, ਜਿੱਥੇ ਨਹੀਂ ਕੀਤੀ ਸੀ। ਤੇ ਅੱਛਾ, ਇਹ ਜੇ ਦੇਖੋ, ਮੈਂ ਪੰਜਾਬ ਦੇ ਲਿਹਾਜ਼ ਤੋਂ ਇੱਕ ਤੁਹਾਨੂੰ ਸਵਾਲ ਪੁੱਛ ਲੈਣਾ, ਜਦੋਂ ਆਪਾਂ ਦੇਖਦੇ ਹਾਂ ਵੀ ਉਧਰ ਆਪਣਾ ਝੋਨਾ ਪੱਕਣ ਤੇ ਹੁੰਦਾ, ਤੇ ਉਧਰੋਂ ਨਰਮੇ ਦੇ ਵੀ ਟੀਂਡੇ ਖਿੜ ਜਾਂਦੇ ਆ, ਤੇ ਆਪਾਂ ਚੁਗਣ ਲੱਗ ਪੈਂਦੇ ਨਰਮਾ, ਤੇ ਉਹ ਦਿਨ ਹੁੰਦੇ ਆ ਦੇਸੀ ਮਹੀਨਿਆਂ ਦੇ ਵਿੱਚ ਅੱਸੂ ਦਾ, ਦੀਵਾਲੀ ਦੁਸਹਿਰੇ ਤੋਂ ਪਹਿਲਾਂ ਜਿਹੜੇ ਦਿਨ ਹੁੰਦੇ ਆ। ਕਈ ਵਾਰੀ ਉਦੋਂ ਬੱਦਲਵਾਈ ਪੈ ਜਾਵੇ, ਤੇ ਬੱਦਲਵਾਈ ਆ ਜਾਵੇ, ਤੇ ਉਦੋਂ ਸਾਰੀਆਂ ਫਸਲਾਂ ਤੇ ਖਰਚਾ ਵੱਧ ਜਾਂਦਾ, ਸਪਰੇਆਂ ਕਰਨੀਆਂ ਪੈਂਦੀਆਂ, ਫੰਗੀਸਾਈਡ, ਫਿਰ ਕਈ ਵਾਰੀ ਲੇਬਰ ਬਾਹਰ ਵੀ ਚਲੀ ਜਾਂਦੀ ਹੈ, ਉੱਥੇ ਤਾਂ ਲੇਬਰ ਦੀ ਵੀ ਪ੍ਰੋਬਲਮ ਆਉਂਦੀ ਹੈ। ਜਿਹੜੇ ਸਪਰੇਆਂ ਕਰਦੇ ਨੇ, ਉਹ ਬਾਹਰ ਨਰਮਾ ਚੁਗਣ ਚਲੇ ਜਾਂਦੇ ਨੇ, ਗੁਜਰਾਤ, ਰਾਜਸਥਾਨ ਦੇ ਵਿੱਚ। ਜੇ ਇੱਥੇ ਕੈਲੀਫੋਰਨੀਆ ਦੀ ਖੇਤੀ ਦੇ ਵਿੱਚ ਵੀ ਇਸ ਤਰ੍ਹਾਂ ਕਈ ਵਾਰੀ ਕਰੋਤੀਆਂ ਚੀਜ਼ਾਂ ਵਾਪਰਨ ਦੇ ਨਾਲ ਦਿੱਕਤਾਂ ਵੱਧ ਜਾਂਦੀਆਂ ਜਾਂ ਲਾਗਤਾਂ ਵੱਧ ਜਾਂਦੀਆਂ? ਹਾਂਜੀ, ਦਿੱਕਤਾਂ ਤਾਂ ਦੇਖੋ ਵੱਧਦੀਆਂ ਹੀ ਨੇ, ਜਿਵੇਂ ਹੁਣ ਇੱਥੇ, ਜਿਵੇਂ ਤੁਸੀਂ ਉੱਥੇ ਦਾ ਦੱਸਿਆ, ਹਨਾ, ਇੱਥੇ ਹੁਣ ਇਹ ਫਰਕ ਪਿਆ, ਦੇਖੋ ਐਤਕੀ ਜਿਵੇਂ ਸੰਤਰਿਆਂ ਨੇ ਤੰਗ ਕੀਤਾ, ਹਨਾ, ਬਹੁਤ। ਜਿਹੜੀ ਮਿਡ ਸੀਜ਼ਨ ਵੈਰਾਈਟੀ ਅਸੀਂ ਕਹਿੰਦੇ ਆ, ਦਸੰਬਰ ਤੋਂ ਜਨਵਰੀ ਦੇ ਐਂਡ ਤੱਕ ਝੜਦੀਆਂ ਨੇ, ਹਨਾ, ਉਹ ਦਸੰਬਰ ਐਤਕੀ ਇੱਕ ਤਾਂ 15 ਕੁ ਦਿਨ ਲੇਟ ਸੀਗੀ, ਸਾਰੀ ਕ੍ਰੌਪ ਸੰਤਰੇ ਲੇਟ ਸੀ, 15 ਕੁ ਦਿਨ ਪਿੱਛੇ ਚੱਲ ਰਹੇ ਸੀ, ਹਨਾ। ਉਹ ਐਤਕੀ ਮਿਲਣਾ ਜਿਹੜੀ ਮਗਰੋਂ ਹੀਟ ਵੇਵ ਆਈ ਆ ਸਤੰਬਰ 'ਚ, ਉਹਦੇ ਕਰਕੇ ਉਹ ਥੋੜੇ ਲੇਟ ਹੋ ਗਏ। ਨਹੀਂ, ਸੰਤਰਿਆਂ ਨੂੰ ਜਦੋਂ ਠੰਡ ਜਿਹੀ ਪੈਣ ਲੱਗ ਜਾਂਦੀ, ਰਾਤਾਂ ਠੰਡੀਆਂ ਹੋ ਜਾਂਦੀਆਂ, ਉਦੋਂ ਉਹਦਾ ਰੰਗ ਬਦਲਦਾ, ਫਿਰ ਠੀਕ ਹੈ, ਸਤੰਬਰ ਅਕਤੂਬਰ 'ਚ ਰੰਗ ਬਦਲ ਜਾਂਦਾ ਪੂਰਾ। ਐਤਕੀ ਸਤੰਬਰ 'ਚ ਹੀਟ ਵੇਵ ਆਈ, 15 ਦਿਨ ਪੂਰੀ ਗਰਮੀ ਪਈ 100 ਤੋਂ ਉੱਪਰ ਆਪਣੇ, ਹਨਾ, ਤੇ ਉਹਨੇ ਉਹ 15 ਦਿਨ ਸਾਰੀਆਂ ਪਿੱਛੇ ਕਰਤੇ ਸਾਰੇ, ਜਿਹੜੀ ਹਾਰਵੈਸਟ ਸੀ। ਹੁਣ ਜਿਹੜੀਆਂ ਅਰਲੀ ਵੈਰਾਈਟੀਜ਼ ਚਲੀ, ਉਹ ਤਾਂ ਫੇਰ ਵੀ ਅਸੀਂ ਝਾੜ ਝੂੜ ਕੇ ਦਸੰਬਰ 10 ਨੂੰ ਵਿਹਲੇ ਹੋਏ ਆ, ਨਹੀਂ ਅਸੀਂ ਥੈਂਕਸਗਿਵਿੰਗ ਤੇ ਵਿਹਲੇ ਹੋ ਜਾਂਦੇ ਉਹਦੇ। ਠੀਕ ਹੈ। ਉਹ 15 ਦਿਨ ਦਾ ਸਾਡਾ ਉਹ 'ਚ ਫਰਕ ਪੈ ਗਿਆ, ਹਨਾ। ਪਰ ਜਿਹੜੀਆਂ ਹੁਣ ਦਸੰਬਰ ਦਾ ਅੱਗੇ ਦਸੰਬਰ 1 ਤੋਂ ਲੈ ਕੇ ਜਨਵਰੀ 15 ਤੱਕ ਝਾੜੀਆਂ ਆਉਂਦੀਆਂ, ਉਹ ਇੱਕ ਆਈਆਂ 15 ਦਿਨ ਲੇਟ। ਉਹ 15 ਕੁ ਦਸੰਬਰ ਤੋਂ ਸ਼ੁਰੂ ਹੋ ਕੇ 30 ਕੁ ਜਨਵਰੀ ਤੱਕ ਜਾਣੀਆਂ ਸੀ। ਉਹ ਮਹੀਨਾ ਮੀਂਹ ਨੇ ਹੀ ਸਾਹ ਲਿਆ। ਉਹ ਤਾਂ ਠੀਕ ਹੈ। ਜਿੱਦਣ ਮੀਂਹ ਪੈਂਦਾ ਉਦੋਂ ਤੋੜਦੇ ਨਹੀਂ। ਠੀਕ ਹੈ। ਫਿਰ ਜਿਵੇਂ ਹੁਣ ਸੀਗਾ ਵੀ 4 ਦਿਨ 5 ਦਿਨ ਮੀਂਹ ਪੈ ਗਿਆ, ਫਿਰ ਉਹ 'ਚ ਇੱਕ ਦਿਨ ਆ ਗਿਆ ਜਦੋਂ ਮੀਂਹ ਨਹੀਂ ਪੈਣਾ। ਦੇਖੋ, ਪਹਿਲਾਂ ਤਾਂ ਇਹ ਚੈਲੰਜ ਹੋ ਜਾਂਦਾ ਵੀ ਜਿਹੜਾ ਬਾਣ ਹੁੰਦਾ ਉਹ ਗਿੱਲਾ ਬਹੁਤ ਹੋ ਜਾਂਦਾ, ਉਹ 'ਚ ਵੜ ਨਹੀਂ ਹੁੰਦਾ ਗਾ, ਹਨਾ। ਕਈ ਬਾਣ ਹੈਗੇ ਆ ਸੰਤਰੇ 'ਚ, ਜਿਵੇਂ ਆਪਣੇ ਵਾਲਾ, ਉੱਥੇ ਬਾਹਲਾ ਪਾਣੀ ਖੜਦਾ ਨੀ ਗਾ, ਤੇ ਉੱਥੇ ਸੰਤਰੇ ਟੁੱਟ ਜਾਂਦੇ ਨੇ, ਹਨਾ। ਸੋ ਉਹ 'ਚ ਫਿਰ ਜਿਹੜਾ ਇੱਕ ਦਿਨ ਰਹਿ ਜਾਂਦਾ, ਫਿਰ ਉਹ 'ਚ ਲੇਬਰ ਦੀ ਖਿੱਚੋਤਾਣ ਹੋ ਜਾਂਦੀ ਹੈ। ਬਿਲਕੁਲ, ਹਰੇਕ ਬੰਦਾ ਕਹਿੰਦਾ ਮੇਰੀ ਟੁੱਟ ਜਾਣ, ਕਿਉਂਕਿ ਲੇਬਰ ਤਾਂ ਉਨੀ ਹੀ ਹੈ ਨਾ। ਅੱਗੇ ਉਹਨਾਂ ਨੇ ਮਹੀਨੇ 'ਚ ਤੋੜਦੇ ਸੀ ਸਕੈਟਰ ਕਰਕੇ, ਹੁਣ ਉਹਨਾਂ ਨੇ ਉਹ 5 ਦਿਨ ਹੀ ਰਹਿ ਗਏ ਉਸੇ ਲੇਬਰ ਕੋਲ ਸਾਰੇ ਸੰਤਰੇ ਤੋੜਨ।
ਤੇ ਐਤਕੀ ਬੜੀ ਸਮੱਸਿਆ ਸੀ। ਸੋ ਇਹ ਭਾਅ ਨੀ ਬਹੁਤ ਵੱਧ ਐਤਕੀ ਜਾਂਦਾ ਤੁੜਾਈ ਦਾ ਕਿ ਨਹੀਂ? ਭਾਅ ਵਧਿਆ, ਐਤਕੀ ਥੋੜ੍ਹਾ ਜਿਹਾ ਖਰਚਾ ਵੀ ਵੱਧ ਗਿਆ, ਅੱਛਾ ਠੀਕ ਹੈ। ਹਨਾ? ਤੇ ਆਪਦੀ ਵੀ ਟੈਨਸ਼ਨ ਵੱਧ ਗਈ। ਹੂੰ। ਚਲੋ ਸੰਤਰਿਆਂ 'ਚ ਇਹ ਤਾਂ ਮੌਜ ਹੈਗੀ ਆ ਵੀ ਛੇਤੀ ਖਰਾਬ ਨਹੀਂ ਹੁੰਦਾ, ਜੇ 2 ਹਫ਼ਤੇ 3 ਹਫ਼ਤੇ ਜ਼ਿਆਦਾ ਵੀ ਟਰੀ ਤੇ ਹਾਂ, ਰਹਿ ਜਾਣਗੇ ਕੋਈ ਬੜਾ ਫ਼ਰਕ ਨਹੀਂ ਪੈਂਦਾ ਗਾ, ਫ਼ਰਕ ਨਹੀਂ ਪੈਂਦਾ। ਹਨਾ? ਪਰ ਫਿਰ ਵੀ ਐਤਕੀ ਕਾਫ਼ੀ ਤੰਗੀ ਆਈ ਇਸ ਮਸਲੇ ਨੂੰ ਲੈ ਕੇ। ਜੀ, ਇਹ ਜਿਹੜਾ ਗਲੋਬਲ ਵਾਰਮਿੰਗ ਹੈ ਕਿ ਇਹਦੇ ਨਾਲ ਵੀ ਸੀਜ਼ਨਲ ਸਰਕਲ ਜਿਹੜੇ ਸੀਗੇ, ਮਤਲਬ ਜੋ ਪਹਿਲਾਂ ਟੈਂਪਰੇਚਰ ਚੱਲਦਾ ਹੁੰਦਾ ਸੀ, ਹੁਣ ਵੀ ਆਪਾਂ ਦੇਖਦੇ ਹਾਂ ਵੀ ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਇਸ ਵਾਰੀ ਚੀਜ਼ਾਂ ਚੇਂਜ ਹੋ ਰਹੀਆਂ ਨੇ। ਮਈ ਚੜ੍ਹਦੀ ਠੰਡਾ ਹੁੰਦਾ ਕੰਮ ਤੇ ਉੱਧਰੋਂ ਨਵੰਬਰ ਤੱਕ ਗਰਮੀ ਪਈ ਜਾਂਦੀ ਗਰਮੀ ਸੀ ਪਈ ਸਾਨੂੰ। ਜਾਂਦੀ ਹੈ। ਕਿ ਇਹਨਾਂ ਚੀਜ਼ਾਂ ਨਾਲ ਵੀ ਇਹ ਜਿਹੜੀਆਂ ਚੀਜ਼ਾਂ ਪ੍ਰਭਾਵਿਤ ਹੋਈਆਂ ਨੇ, ਜਿਹੜਾ ਗਲੋਬਲ ਵਾਰਮਿੰਗ ਦੇ ਨਾਲ ਜਿਹੜਾ ਸੀਜ਼ਨਲ ਸਰਕਲ ਇੱਕ ਨੈਚੁਰਲ ਜਿਹਾ ਚੱਲਦਾ ਸੀਗਾ, ਉਹਦੇ ਤੇ ਅਸਰ ਪਿਆ ਇਸ ਚੀਜ਼ ਦਾ? ਹਾਂ, ਨਹੀਂ ਬਿਲਕੁਲ ਇਹ ਚਲੋ ਆਪਾਂ ਇਸ ਗੱਲ ਦੇ ਐਕਸਪਰਟ ਤਾਂ ਹੈ ਨਹੀਂ, ਪਰ ਮੈਨੂੰ ਪਤਾ ਵੀ ਡਾਕਟਰ ਬਰਾੜ ਇੱਥੋਂ ਆਏ ਸੀਗੇ ਫ੍ਰੈਸਨੋ ਸਟੇਟ ਤੋਂ, ਹਨਾ? ਹਾਂਜੀ, ਹਾਂਜੀ। ਉਹਨਾਂ ਨੇ ਪ੍ਰੋਗਰਾਮ ਕੀਤਾ ਸੀਗਾ ਇੱਥੇ ਇੱਕ, ਜੀ। ਤੇ ਉਹਦੇ 'ਚ ਉਹਨਾਂ ਨੇ ਇਸ ਟੌਪਿਕ ਤੇ ਕਾਫ਼ੀ ਲੈਂਥੀ ਡਿਸਕਸ਼ਨ ਕੀਤੀ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਗਲੋਬਲ ਵਾਰਮਿੰਗ ਕਰਕੇ ਕਾਫ਼ੀ ਹੂੰ। ਸਾਨੂੰ ਪ੍ਰੋਬਲਮ ਤਾਂ ਨਹੀਂ ਕਹਿ ਸਕਦਾ, ਪਰ ਸਾਡੇ ਚੇਂਜਸ ਆ ਰਹੀਆਂ, ਚੇਂਜਸ ਆ ਹਨਾ? ਹਾਂਜੀ। ਸਾਨੂੰ ਉਹਦੇ ਨਾਲ ਹੁਣ ਅਸੀਂ ਉਹਨੂੰ ਬਦਲ ਤਾਂ ਸਕਦੇ ਨਹੀਂ, ਪਰ ਸਾਨੂੰ ਹੁਣ ਆਪਦੇ ਆਪ ਨੂੰ ਬਦਲਣਾ ਪੈ ਰਿਹਾ ਉਹਦੇ ਕਰਕੇ, ਠੀਕ ਹੈ। ਹਨਾ? ਜੀ। ਸਾਨੂੰ ਆਪਦੇ ਆਪ ਨੂੰ ਐਡਜਸਟ ਕਰਨਾ ਪੈ ਰਿਹਾ। ਜਿਵੇਂ ਤੁਸੀਂ ਕਿਹਾ ਵੀ ਗਰਮੀ ਮਹੀਨਾ ਲੇਟ ਹੋ ਗਈ, 15 ਦਿਨ, ਹੁਣ ਜਿਹੜੀਆਂ ਆਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ 15 ਦਿਨ ਲੇਟ ਹੋ ਹਾਂਜੀ, ਗਏ, ਹਾਂਜੀ ਏਦਾਂ ਹੀ। ਇਹ ਜੀ ਤਾਂ ਚਲੋ ਐਤਕੀ ਟੈਂਪਰੇਰੀ ਆ, ਹੌਲੀ-ਹੌਲੀ ਇਹ ਪਰਮਾਨੈਂਟ ਹੀ ਹੋ ਜਾਣਾ ਜਿਸ ਹਿਸਾਬ ਨਾਲ ਚੀਜ਼ਾਂ ਚੱਲ ਰਹੀਆਂ ਨੇ। ਪਰਮਾਨੈਂਟ। ਅਰਸ਼ਦੀਪ ਸਿੰਘ ਜੀ, ਇੱਥੇ ਆਪਾਂ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਉਸ ਤੋਂ ਬਾਅਦ ਚਰਚਾ ਕਰਾਂਗੇ। ਬ੍ਰੇਕ ਤੋਂ ਬਾਅਦ ਆਪਾਂ ਚਰਚਾ ਕਰਾਂਗੇ ਅਰਸ਼ਦੀਪ ਸਿੰਘ ਜੀ ਦੇ ਨਾਲ, ਦੁਨੀਆ ਦਾ ਸਭ ਤੋਂ ਵੱਡਾ ਵਰਲਡ ਐਗ ਐਕਸਪੋ ਇੱਥੇ ਹੋਣ ਜਾ ਰਿਹਾ, ਤੇ ਉਸ ਬਾਬਤ ਉਸ ਬਾਬਤ ਕਈ ਜਾਣਕਾਰੀਆਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਚਾਹੁੰਦੇ ਹਾਂ ਅਸੀਂ, ਤੇ ਉਹ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਅਪਡੇਟ ਫਾਰਮਿੰਗ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਚਰਚਾ ਕਰ ਰਹੇ ਨੇ ਅਰਸ਼ਦੀਪ ਸਿੰਘ ਜੀ। ਅਰਸ਼ਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਅੱਜ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲਬਾਤ ਛੇੜੀ ਸੀਗੀ ਦੁਨੀਆ ਦੇ ਸਭ ਤੋਂ ਵੱਡੇ ਜਿਹੜਾ ਵਰਲਡ ਐਗ ਐਕਸਪੋ ਦੀ, ਤੇ ਇਹ ਕਦੋਂ ਆ ਰਿਹਾ ਹਰਸ਼ਦੀਪ ਸਿੰਘ ਜੀ, ਇੱਥੇ ਕਦੋਂ ਹੋ ਰਿਹਾ ਹੁਣ? ਹਾਂਜੀ, ਇਹ ਵਰਲਡ ਐਗ ਐਕਸਪੋ ਜਿਹੜਾ ਹਰੇਕ ਸਾਲ ਟਲੈਰੀ ਹੁੰਦਾ ਹੈ ਨਾ ਜੀ, ਤੇ ਐਤਕੀ 56ਵਾਂ ਉਹ ਇਹਦਾ ਹੈਗਾ ਸਾਲ, ਤੇ ਇਹ ਹੋ ਰਿਹਾ ਟਲੈਰੀ 14 ਤੋਂ 16 ਫਰਵਰੀ ਤੱਕ, 3 ਦਿਨ ਮੇਨ ਹੋਣਾ ਜੀ। ਤੇ ਇਹ ਕਾਫੀ ਵੱਡਾ ਹੁੰਦਾ, ਜੇ ਕਿ ਜਿਨ੍ਹਾਂ ਨੇ ਨਹੀਂ ਦੇਖਿਆ, ਮੈਂ ਤਾਂ ਕੋਈ ਏਡੀ ਵੱਡੀ ਇਵੈਂਟ ਦੇਖੀ ਨਹੀਂ ਆਪਣੇ ਨਗਰ ਕੀਰਤਨਾਂ ਤੋਂ ਜਾਂ ਹੋਲੇ ਮਹੱਲੇ ਤੋਂ ਬਿਨਾਂ, ਠੀਕ ਹੈ ਹਨਾ, ਤੇ ਲੱਖ ਕੁ ਬੰਦਾ ਹੋ ਜਾਂਦਾ ਇਹਨਾਂ ਦਾ। ਅੱਛਾ, ਵਾਹ। ਹਾਂ, ਤੇ ਜਿਵੇਂ ਐਵਰੇਜ ਤੇ 1200 ਤੋਂ 1500 ਅੱਡ-ਅੱਡ ਕੰਪਨੀਆਂ ਆਉਂਦੀਆਂ ਨੇ ਦੁਨੀਆ ਚੋਂ ਜੀ, ਹਨਾ। ਜਿਵੇਂ ਪਿਛਲੇ ਸਾਲ ਦੇ ਨੰਬਰ ਮਿਲਦਾ 1200 ਕੁਛ ਕੁ ਕੰਪਨੀਆਂ ਸੀ ਤੇ 63 ਮੁਲਕਾਂ ਤੋਂ ਆਈਆਂ ਸੀ। ਠੀਕ ਹੈ। ਤੇ ਉਹ ਇਹਦੇ ਆਪਦੇ ਵਿੱਚ ਸਾਰਾ ਫਾਰਮਿੰਗ ਬਾਰੇ, ਬਾਗਬਾਨੀ ਬਾਰੇ, ਫਸਲਾਂ ਬਾਰੇ ਹੁੰਦਾ, ਜਾਂ ਜਿਹੜੇ ਸਹਾਇਕ ਧੰਦੇ ਨੇ ਡੇਅਰੀ ਜਾਂ ਹੋਰ ਉਹ ਵੀ? ਜਿੰਨੇ ਵੀ ਫਾਰਮਿੰਗ ਨੂੰ ਰਿਲੇਟਡ ਹੈਗੇ ਆ ਡਾਇਰੈਕਟਲੀ ਜਾਂ ਇਨਡਾਇਰੈਕਟਲੀ, ਉਹ ਸਾਰੇ ਹੀ ਆ ਜਾਣੇ। ਹਾਂ, ਕੋਈ ਆਟੋਮੇਸ਼ਨ ਹੋ ਰਹੀ ਫਾਰਮਿੰਗ ਚ, ਹਨਾ, ਜੀ ਜੀ, ਤੇ ਉਹ ਸਾਰੇ ਇਹਦੇ ਵਿੱਚ ਆਉਂਦੇ ਨੇ, ਹਨਾ। ਲੋਕਲ ਆਪਣੇ ਬਹੁਤ ਵੈਂਡਰ ਹੁੰਦੇ ਨੇ, ਚਲੋ ਉਹਨਾਂ ਲਈ ਤਾਂ ਚੰਗਾ ਓਪਰਚੁਨਿਟੀ ਹੁੰਦੀ ਹੈ। ਤੇ ਐਤਕੀ ਦੇ ਜੇ ਦੇਖਿਆ ਜਾਵੇ, ਮੈਂ ਕੱਲ ਹੀ ਪੜ੍ਹ ਰਿਹਾ ਸੀਗਾ, ਤਾਂ ਫੇਰ ਉਹ ਐਕਸਪੈਕਟ ਕਰ ਰਿਹਾ ਲੱਖ ਬੰਦੇ ਤੋਂ ਜ਼ਿਆਦਾ। ਠੀਕ ਹੈ, ਹਨਾ, ਤੇ 2.6 ਮਿਲੀਅਨ ਸਕੁਅਰ ਫੁੱਟ ਏਰੀਆ ਉਹਨਾਂ ਨੇ ਕੀਤਾ, ਜਿੱਥੇ ਇਕੱਲੇ ਇਹਨਾਂ ਦੀਆਂ ਸਟਾਲਾਂ ਹੀ ਲੱਗਣੀਆਂ ਨੇ। ਅੱਛਾ, ਹਾਂ ਜੀ, ਬਹੁਤ 1200 ਤੋਂ ਵੱਧ ਲੋਕਾਂ ਉਹ ਲੱਗਣਗੀਆਂ ਸਟਾਲਾਂ। ਠੀਕ ਹੈ। ਉੱਥੇ ਕਾਫੀ ਵਧੀਆ ਹੁੰਦਾ ਮੇਰੇ ਹਿਸਾਬ ਨਾਲ, ਤਾਂ ਦੇਖੋ ਆਪਾਂ ਨੂੰ ਨੇੜੇ ਆ, ਜਿਵੇਂ ਹੁਣ ਚਲੋ ਆਪਾਂ ਫਰੈਜ਼ਨੋ ਰਹਿੰਦੇ ਹਾਂ, ਆਪਾਂ ਨੂੰ ਤਾਂ ਅੱਧਾ ਘੰਟਾ ਹੀ ਲੱਗਦਾ। ਦੁਨੀਆ ਦੇ ਦੂਰੋਂ ਦੂਰੋਂ ਮੁਲਕਾਂ 'ਚ ਲੋਕ ਸਿਰਫ ਦੇਖਣ ਆਉਂਦੇ, ਵਿਜ਼ਿਟ ਕਰਨ ਆਉਂਦੇ ਆ, ਜਿਹੜੇ ਫਾਰਮਿੰਗ ਵਾਲੇ ਬੰਦੇ ਨੇ, ਚਾਹੇ ਉਹਨਾਂ ਨੇ ਨਹੀਂ ਵੀ ਕੁਛ ਆਪਦਾ ਪ੍ਰੋਡਕਟ ਦਿਖਾਉਣਾ ਹੁੰਦਾ, ਉਹ ਇਹੀ ਦੇਖਣ ਆਉਂਦੇ ਆ ਵੀ ਕੀ ਨਵੀਂ ਟੈਕਨੋਲੋਜੀ ਆ ਰਹੀ ਆ ਤੇ ਕੀ ਇਹਦੇ 'ਚ ਸਾਨੂੰ ਫਾਇਦਾ ਹੋ ਸਕਦਾ, ਹਨਾ, ਜੇ ਜਾਈਏ ਤਾਂ। ਜੀ, ਵੈਸੇ ਤਾਂ ਜਿਹੜੇ ਇਹ ਐਕਸਪੋ ਹੁੰਦੇ ਨੇ, ਇੱਕ ਇਹ ਵੀ ਕਈ ਵਾਰੀ ਗੱਲ ਕਹੀ ਜਾਂਦੀ ਵੀ ਇਹ ਤਾਂ ਕਿਸਾਨੀ ਨੂੰ ਚੀਜ਼ਾਂ ਵੇਚਣ ਵਾਸਤੇ ਹੁੰਦੇ ਨੇ, ਕਿਉਂਕਿ ਸਟਾਲ ਹੁੰਦੇ ਨੇ, ਆਕਰਸ਼ਣ ਹੁੰਦਾ ਇੱਕ ਤਰ੍ਹਾਂ ਤਰ੍ਹਾਂ ਦੇ ਆਫਰਸ ਹੁੰਦੇ ਨੇ ਕਿ ਭਾਈ ਤੁਸੀਂ ਲਓ, ਖਰੀਦੋ ਇਹ ਚੀਜ਼ਾਂ ਨੂੰ, ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ, ਕਿਉਂਕਿ ਕੰਪਨੀਆਂ ਨੂੰ ਕਮਾਈ ਜਿੰਨੀ ਸੇਲ ਆ ਉਹਦੇ ਤੋਂ ਹੀ ਹੋਣੀ ਹੈ। ਪਰ ਫਾਰਮਰ ਦੇ ਲਿਹਾਜ਼ ਤੋਂ ਫਾਰਮਰ ਨੂੰ ਕੀ ਫਾਇਦਾ ਹੁੰਦਾ ਇਹਨਾਂ ਚੀਜ਼ਾਂ ਤੋਂ? ਦੇਖੋ, ਆਪਾਂ ਨੂੰ ਜਿਵੇਂ ਤੁਸੀਂ ਕਿਹਾ, ਚਲੋ ਹੁਣ ਉਹ ਤਾਂ ਉਹਨਾਂ ਦਾ ਆਪਦਾ ਹੁੰਦਾ ਹੀ ਆ ਪਰਸਨਲ ਰੀਜ਼ਨ, ਹਨਾ, ਵੀ ਉਹਨਾਂ ਨੇ ਪ੍ਰੋਡਕਟ ਡਿਸਪਲੇ ਕਰਨੇ ਹੁੰਦੇ ਆ। ਪਰ ਫਾਰਮਰਾਂ ਨੂੰ ਜਾਣਾ ਚਾਹੀਦਾ। ਇੱਕ ਤਾਂ ਪਤਾ ਲੱਗਦਾ ਵੀ ਫਾਰਮਿੰਗ ਦੀ ਦੁਨੀਆ ਦੇ ਵਿੱਚ ਜਿਹੜੇ ਲੇਟੈਸਟ ਚੀਜ਼ਾਂ ਕੀ ਹੋ ਰਹੀਆਂ ਨੇ, ਹਨਾ, ਉਹ ਤੇ ਅੰਦਾਜ਼ਾ ਲੱਗ ਜਾਂਦਾ ਵੀ ਅਗਲੇ 2-4 ਸਾਲਾਂ 'ਚ ਇਹ ਆਉਣ ਵਾਲੀਆਂ ਚੀਜ਼ਾਂ। ਕੰਪੀਟੀਸ਼ਨ ਦੀ ਦੌੜ 'ਚ ਆਫਰ ਵੀ ਚੰਗੀ, ਕਿਸੇ ਪ੍ਰੋਡਕਟ ਨੂੰ ਖਰੀਦਣਾ ਚਾਹੁੰਦੇ ਤੁਸੀਂ ਤਾਂ ਉਹ ਮਿਲ ਜਾਂਦੀ। ਹਾਂ, ਉਹ ਵੀ ਹੋ ਚਲੋ, ਜੇ ਆਪਾਂ ਛੋਟੇ ਫਾਰਮਰ ਦੀ ਵੀ ਗੱਲ ਕਰੀਏ, ਉਹਨਾਂ ਨੇ ਤਾਂ ਬਹੁਤ ਘੱਟ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਇਹੋ ਜਿਹੇ ਐਕਸਪੋ ਤੇ, ਹਨਾ, ਤੇ ਪਰ ਉੱਥੇ ਜਾ ਕੇ ਇਹ ਜ਼ਰੂਰ ਪਤਾ ਲੱਗ ਜਾਂਦਾ ਵੀ ਕੀ ਕੀ ਹੋ ਰਿਹਾ, ਕਿਹੋ ਜਿਹੇ ਪ੍ਰੋਡਕਟ ਬਣ ਰਹੇ ਨੇ ਦੁਨੀਆ 'ਚ। ਹੁਣ ਤਾਂ ਆਪਾਂ ਨੂੰ ਕਿੱਥੇ ਪਤਾ ਲੱਗਦਾ, ਆਮ ਬੰਦੇ ਨਹੀਂ ਪਤਾ ਲੱਗਦਾ, ਵੈਸੇ ਤਾਂ ਬੰਦਾ ਗੂਗਲ ਤੇ ਵੀ ਸਰਚ ਕਰਦਾ। ਹਾਂ, ਕੀ ਸਰਚ ਕਰ ਸਕਦੇ, ਜੇ ਹੁਣ ਆਪਾਂ ਨੂੰ ਪਤਾ ਹੋਊਗੀ ਸਰਚ ਕਰਨਾ, ਫੇਰ ਹੀ ਕਰੋਗੇ ਨਾ, ਫੇਰ ਹੀ ਕਰਦੇ। ਹਾਂ, ਤੇ ਦੂਜੀ ਗੱਲ ਇਹ ਆ, ਮੈਂ ਤਾਂ ਇਹ ਸੋਚਦਾ ਵੀ ਜਿਹੜੇ ਇੱਥੇ ਲੋਕਲ ਨੇ, ਨੇੜੇ ਨੇ, ਜਿਹੜੇ ਡਰਾਈਵ ਕਰਕੇ ਜਾ ਸਕਦੇ, ਬੱਚਿਆਂ ਨੂੰ ਲਿਜਾਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜਿਹੜੇ ਹਾਈ ਸਕੂਲ ਜਾਂ ਯੂਨੀਵਰਸਿਟੀਆਂ 'ਚ ਨੇ, ਉਹਨਾਂ ਲਈ ਬਹੁਤ ਜ਼ਰੂਰੀ ਹੈ। ਜਾ ਕੇ ਦੇਖੋ ਵੀ ਜਿਹੜੇ ਕੱਲ ਨੂੰ ਫਾਰਮਿੰਗ 'ਚ ਇਨਵੋਲਵ ਹੋਣਾ ਚਾਹੁੰਦੇ ਨੇ। ਹਾਂਜੀ, ਜ਼ਰੂਰੀ ਨਹੀਂ ਵੀ ਫਾਰਮਿੰਗ 'ਚ ਖੇਤੀ ਵਾਲਾ ਹੀ ਕੰਮ ਹੁੰਦਾ, ਫਾਰਮਿੰਗ 'ਚ ਹੋਰ ਬਥੇਰੇ ਇੰਜੀਨੀਅਰਿੰਗ ਆ, ਜਿੱਥੇ ਹਨਾ ਮਾਡਰਨਾਈਜ਼ ਹੋ ਰਿਹਾ, ਕੋਈ ਸੈਂਸਰਾਂ ਦੇ ਕੰਮ ਕਰ ਰਿਹਾ, ਕੋਈ ਟਰੈਕਟਰਾਂ ਦੇ ਕੰਮ ਕਰ ਰਿਹਾ, ਹਾਂ, ਐਪਸ ਡਿਵੈਲਪ ਹੋ ਰਹੀਆਂ ਨੇ। ਉਹਨਾਂ ਨੂੰ ਸਾਰਿਆਂ ਨੂੰ ਹੀ ਜਾਣਾ ਜ਼ਰੂਰੀ ਹੈ, ਲਾਜ਼ਮੀ ਹੈ ਉੱਥੇ ਜਾ ਕੇ ਦੇਖੋ। ਅਕਾਊਂਟੈਂਟ ਆ ਕੋਈ, ਜਿਹੜਾ ਫਾਰਮਿੰਗ ਦੇ ਆਪਣੇ ਰੀਅਲ ਸਟੇਟ ਏਜੰਟਸ ਨੇ, ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਦੇਖਣਾ ਚਾਹੀਦਾ। ਉੱਥੇ ਪਤਾ ਲੱਗਦਾ ਨਾ ਵੀ ਬੰਦੇ ਨੂੰ ਗੈਸ ਹੁੰਦਾ ਵੀ ਕੀ ਹੋ ਰਿਹਾ ਦੁਨੀਆ 'ਚ, ਫਾਰਮਿੰਗ ਦੀ ਦੁਨੀਆ 'ਚ, ਜੀ ਜੀ, ਹਨਾ, ਕੀ ਕੈਲੀਫੋਰਨੀਆ ਹੋਣਾ। ਉੱਥੇ ਜਾ ਕੇ ਉਹਨਾਂ ਬੰਦਿਆਂ ਨਾਲ ਗੱਲ ਕਰੋ, ਪੁੱਛੋ, ਤਾਂ ਹੀ ਖੜੇ ਨੇ ਉੱਥੇ। ਨਹੀਂ, ਖੇਤੀ ਤਬਦੀਲ ਹੋ ਚੁੱਕੀ ਇੰਡਸਟਰੀ ਦੇ ਵਿੱਚ। ਹਾਂਜੀ, ਸਾਰਾ ਕੁਝ ਜਿਵੇਂ ਇੰਡਸਟਰੀ ਦੇ ਵਿੱਚ ਅਕਾਊਂਟਸ ਹੈ, ਸਾਰਾ ਕੁਝ ਹੀ ਉਵੇਂ ਹੀ ਤਾਂ ਹੈ ਇਹਦੇ ਵਿੱਚ। ਇਹ ਇੱਕ ਹੋਰ ਤਰ੍ਹਾਂ ਦੀ ਇੰਡਸਟਰੀ ਹੈ, ਕੁਦਰਤੀ ਮਨਸਰ ਇੰਡਸਟਰੀ ਹੈ, ਪ੍ਰੋਫਿਟ ਕੁਦਰਤ ਨੇ ਤੈਅ ਕਰਨਾ ਹੈ। ਅੱਛਾ, ਜਾਂਦੇ ਜਾਂਦੇ ਅਰਸ਼ਦੀਪ ਸਿੰਘ ਜੀ, ਇੱਕ ਸਵਾਲ ਕਿਸਾਨ ਮੇਲੇ ਨੂੰ ਲੈ ਕੇ ਆ ਕਿ ਜਿਸ ਤਰੀਕੇ ਦਾ ਤੁਹਾਨੂੰ ਰਿਸਪੌਂਸ ਮਿਲਿਆ, ਜਿਵੇਂ ਤੁਸੀਂ ਉਹਨੂੰ ਸਫਲਤਾਪੂਰਵਕ ਸਿਰੇ ਚੜਾਇਆ ਪੰਜਾਬੀ ਅਮਰੀਕਨ ਗਲੋਬਲਸ ਗਰੁੱਪ ਵੱਲੋਂ, ਕਿ ਹੋਰ ਜਿਹੜੇ ਪੰਜਾਬੀ ਭਾਈਚਾਰੇ ਦੇ ਖਾਸ ਕਰਕੇ ਕਿਸਾਨ ਨੇ ਜਾਂ ਜਥੇਬੰਦੀਆਂ ਨੇ, ਕਿ ਉਹਨਾਂ ਨੂੰ ਵੀ ਇਹਦੇ ਨਾਲ ਉਤਸ਼ਾਹ ਮਿਲਿਆ, ਕਿ ਉਹਨਾਂ ਨੇ ਰਾਬਤਾ ਕਾਇਮ ਕੀਤਾ, ਭਾਈ ਅਸੀਂ ਵੀ ਕਰਵਾਉਣਾ ਚਾਹੁੰਦੇ ਹਾਂ, ਜਾਂ ਅਸੀਂ ਵੀ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈਣਾ ਚਾਹੁੰਦੇ ਹਾਂ? ਹਾਂਜੀ, ਵੀ ਇਹ ਤਾਂ ਹੈ ਹੀ। ਜਿਵੇਂ ਹੁਣ ਅਗਲੀ ਵਰਕਸ਼ਾਪ ਸੈਲਮੇ ਵਾਲੇ ਨੇ ਕਿਸਾਨਾਂ ਨੇ ਕਿਹਾ ਸੀਗਾ, ਠੀਕ ਹੈ, ਵੀ ਹਰੇਕ 3 ਮਹੀਨੇ ਬਾਅਦ ਹੁੰਦਾ ਸਾਡਾ ਟਾਰਗੇਟ ਵੀ ਇੱਕ ਈਵੈਂਟ ਹੋ ਜੇ, ਹਨਾ, 2 ਵੱਡੀਆਂ ਹੋ ਜਾਣ ਸਾਲ 'ਚ ਤੇ 2 ਛੋਟੀਆਂ, ਵੀ ਹਰੇਕ, ਹਾਂ, ਵੀ ਹਰੇਕ 3 ਮਹੀਨੇ 'ਚ ਇੱਕ ਹੋ ਜੇ, ਹਨਾ।
ਤੇ ਉਹ ਹੁਣ ਜਦੋਂ ਸਾਡੀ ਬਾਅਦ 'ਚ ਵੀ ਮੀਟਿੰਗ ਸੀ ਉਦੋਂ ਵੀ ਉਹਨਾਂ ਨੇ ਕਿਹਾ ਵੀ ਨਹੀਂ ਅਗਲੀ ਜਿਹੜੀ ਆਪਾਂ ਇਵੈਂਟ ਆ ਉਹ ਸਲਮੇ ਕਰਵਾਈਏ ਹਨਾ। ਠੀਕ ਹੈ। ਤੇ ਉਹ ਹੁਣ ਕੋਸ਼ਿਸ਼ ਆ ਵੀ ਅਪ੍ਰੈਲ ਦੇ ਪਹਿਲੇ ਹਫ਼ਤੇ ਜਾਂ ਮਾਰਚ ਦੇ ਅਖੀਰਲੇ ਦਿਨਾਂ 'ਚ ਵੀ ਸਾਡੀ ਅਗਲੀ ਵਰਕਸ਼ਾਪ ਹੋਊਗੀ। ਫਿਰ ਉਹ ਹੁਣ ਦੇਖਦੇ ਹਾਂ, ਹਜੇ ਫਾਈਨਲ ਤਾਂ ਨਹੀਂ ਗਾ, ਜੀ ਪਰ ਦੇਖਦੇ ਹਾਂ ਵੀ ਸੈਲਮਾ ਜਾਂ ਇੱਧਰ ਟਲਹਿਰੀ ਏਰੀਏ ਦੇ ਵਿੱਚ ਉਹ ਹੋਵੇ, ਠੀਕ ਹੈ ਇਸ ਏਰੀਏ 'ਚ ਹਨਾ। ਜੀ। ਤੇ ਇੱਕ ਜਿਹੜੀ ਐਤਕੀ ਸਾਡਾ ਹੁਣ ਵੱਡਾ ਇਨੀਸ਼ੀਏਟਿਵ ਇਹ ਸੀਗਾ ਵੀ ਐਤਕੀ ਮੈਂਬਰਸ਼ਿਪ ਡਰਾਈਵ ਕਰਨੀ ਹੈ ਹਨਾ। ਤੇ ਵੀ ਜ਼ਿਆਦਾ ਤੋਂ ਜ਼ਿਆਦਾ ਮੈਂਬਰ ਬਣਨ, ਖਾਸ ਕਰਕੇ ਸਾਊਥ ਤੇ ਨਾਰਥ 'ਚ ਅਸੀਂ ਜਾ ਨਹੀਂ ਸਕੇ ਹਜੇ ਬਾਹਲਾ। ਅਸੀਂ ਠੀਕ ਹੈ। ਕਿਸੇ ਨੂੰ ਅਕੀਨ ਵੈਲੀ 'ਚ ਹੀ ਫਰੈਜ਼ਨੋ, ਟਲਹਿਰੀ ਤੇ ਮੰਡੇਰੇ ਕਾਊਂਟੀਆਂ 'ਚ ਹੀ ਸਾਡਾ ਸੀਗਾ ਹਨਾ ਜ਼ਿਆਦਾ ਸ਼ੁਰੂ ਤੋਂ। ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਬਾਹਰਲੇ ਫਾਰਮਰ ਵੀ ਜ਼ਿਆਦਾ ਇਨਵੋਲਵ ਹੋਣ। ਹੈ ਸਾਡੇ ਕੁਝ ਹੈ ਤਾਂ ਯੂਬਾ ਸਿਟੀ ਤੱਕ ਆ, ਬਟ ਥੋੜੇ ਨੇ ਥੋੜੇ ਨੇ ਹਨਾ। 80% ਸਾਡੇ ਜਿਹੜੇ ਫਾਰਮ ਮੈਂਬਰ ਨੇ ਉਹ ਸਾਰੇ 3 ਕਾਊਂਟੀਆਂ ਦੇ ਹੀ ਨੇ। ਠੀਕ ਹੈ। ਹਨਾ। ਤੇ ਐਤਕੀ ਹੁਣ ਕੋਸ਼ਿਸ਼ ਆ ਵੀ ਆਹ ਸਾਲ ਅਸੀਂ ਟਾਰਗੇਟ ਕਰੀਏ ਤੇ ਲੋਕਾਂ ਨੂੰ ਜਾਂ ਸਰੋਤਿਆਂ ਨੂੰ ਵੀ ਹੈਗਾ ਵੀ ਜੇ ਕੋਈ ਵੀ ਫਾਰਮਿੰਗ ਕਰਦਾ ਜਾਂ ਨਹੀਂ ਕਰਦਾ, ਵੰਡ ਕਰਨਾ ਹੀ ਚਾਹੁੰਦਾ ਤਾਂ ਜ਼ਰੂਰ ਜੁਆਇਨ ਕਰੋ ਹਨਾ। ਤੁਸੀਂ ਵੈਬਸਾਈਟ ਤੇ ਜਾ ਕੇ www.pagusa.com ਤੇ ਜਾ ਕੇ ਕਰ ਸਕਦੇ ਆ, ਜਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ, ਕਾਲ ਕਰ ਸਕਦੇ ਆ 559 452 6270 559 451 6270 ਤੇ। ਠੀਕ ਹੈ ਜੀ। ਤੇ ਆਪਾਂ ਤੁਹਾਨੂੰ ਉਹ 'ਚ ਐਡ ਕਰ ਦਾਂਗੇ, ਫ੍ਰੀ ਆ, ਕੋਈ ਚਾਰਜ ਨਹੀਂ। ਸੋ ਇਸ ਸਾਡੇ ਕੋਲ ਤਾਂ ਇਹੀ ਹੈ ਵੀ ਬੰਦਾ ਰੈਕਡ ਆ ਜਾਂਦਾ, ਫਿਰ ਕਮਿਊਨੀਕੇਸ਼ਨ ਲਈ ਸਾਨੂੰ ਬਹੁਤ ਈਜ਼ੀ ਹੋ ਜਾਂਦਾ। ਹਾਂਜੀ ਜੀ ਜੀ। ਅਰਸ਼ਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਅੱਜ ਦੀਆਂ ਜਾਣਕਾਰੀਆਂ ਵਾਸਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਅੱਜ ਦੇ ਲਈ ਨਹੀਂ, ਅੱਜ ਆਪਾਂ ਜਿਹੜਾ ਈਸਟਰਨ ਟੂਲੀ ਮਸਲੇ ਨੂੰ ਲੈ ਕੇ ਵਿਚਾਰ ਕੀਤੀ ਹੈ, ਜਾਂ ਮੰਡੇਰੇ ਦੇ ਵਿੱਚ ਜਿਹੜਾ ਕਿਸਾਨਾਂ ਦਾ ਚੱਲ ਰਿਹਾ ਸੀਗਾ ਉਹਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ, ਕੇਸ ਦੀ ਅਪਡੇਟ ਦੇ ਬਾਰੇ ਸਾਂਝੀ ਕੀਤੀ ਹੈ। ਤੇ ਜਾਂਦੇ ਜਾਂਦੇ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਐਕਸਪੋ ਹੋਣ ਜਾ ਰਿਹਾ, ਐਗ ਐਕਸਪੋ, ਵਰਲਡ ਐਗ ਐਕਸਪੋ, ਉਹਦੇ ਬਾਬਤ ਅਰਸ਼ਦੀਪ ਸਿੰਘ ਜੀ ਨੇ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ।